ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਿਨ ਬੁੱਧਵਾਰ 27 ਸਤੰਬਰ 2023 11 ਸੂ ਨਾਨਕ ਸ਼ਾਹੀ ਸੰਮਤ 555। ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜੇ ਕਿ ਤੁਹਾਡਾ ਯੂਬਾ ਸਿਟੀ ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੇਜ਼ਨੋ GN ਲੂਪ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸਹਿਤ ਨੀਲਾ ਦੀ ਨਿਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ MK ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਵਧੀਏ ਤੇ ਸ਼ੁਰੂਆਤ ਕਰੀਏ NIA ਤੋਂ। NIA ਨੇ ਇਹ ਗੱਲ ਕਹੀ ਹੈ ਕਿ 6 ਰਾਜਾਂ ਦੇ ਵਿੱਚ ਜਿਹੜੀ ਅਸੀਂ ਛਾਪੇਮਾਰੀ ਕੀਤੀ ਹੈ, ਅਪਰਾਧਿਕ ਸਮੱਗਰੀ ਜ਼ਬਤ ਹੋਈ ਹੈ ਜੀ। ਹਾਂਜੀ ਦੇਖੋ, ਅੱਜ ਸਵੇਰ ਤੋਂ ਹੀ ਪੰਜਾਬ ਸਮੇਤ ਕੁਝ ਰਾਜਾਂ ਦੇ ਵਿੱਚ ਇਹਨਾਂ ਦੀ ਛਾਪੇਮਾਰੀ ਜਿਹੜੀ ਜਾਰੀ ਸੀਗੀ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਇਹ ਕੋਈ PC ਵਗੈਰਾ ਨਹੀਂ ਕਰਦੇ, ਜਿਵੇਂ ਆਪਾਂ ਅਕਸਰ ਆਪਣੇ ਸਰੋਤੇ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਇਹ ਸੈਂਟਰਲ ਏਜੰਸੀਆਂ ਹੁੰਦੀਆਂ ਜਿਹੜੀਆਂ, ਉਹ ਮੁੜ ਕੇ ਨਿਊਜ਼ ਏਜੰਸੀਆਂ ਨੂੰ ਬਰੀਫ ਕਰ ਦਿੰਦੀਆਂ ਤੇ ਉਸ ਤੋਂ ਬਾਅਦ ਉਹ ਫਿਰ ਟਵੀਟ ਆ ਜਾਂਦੇ ਆ ਤੇ ਉਸ ਤੋਂ ਬਾਅਦ ਮੀਡੀਆ ਕਵਰੇਜ ਹੁੰਦੀ ਹੈ ਕਿ ਕੁੱਲ ਮਿਲਾ ਕੇ ਕੀ ਕੁਝ ਰਿਕਵਰ ਹੋਇਆ, ਕੀ ਕੁਝ ਇਹਨਾਂ ਨੇ ਫੜਿਆ, ਕਿੰਨੀਆਂ ਗ੍ਰਿਫਤਾਰੀਆਂ ਤੇ ਆਦਿਕ ਇਹ ਸਾਰਾ ਕੁਝ ਜਿਹੜਾ ਉਹ ਸਾਹਮਣੇ ਆ ਜਾਂਦਾ। ਤਾਂ ਬਹਰਹਾਲ ਇਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਪੰਜਾਬ, ਦਿੱਲੀ, ਹਰਿਆਣਾ, UP, ਰਾਜਸਥਾਨ, ਉੱਤਰਾਖੰਡ, ਚੰਡੀਗੜ੍ਹ, UT ਯਾਨੀ ਇਹਨਾਂ ਦੇ ਵਿੱਚ ਜਿਹੜੀ ਛਾਪੇਮਾਰੀ ਹੋਈ ਹੈ ਉਹਦੇ ਚ ਪਿਸਤੌਲ, ਗੋਲਾ ਬਰੂਦ, ਵੱਡੀ ਗਿਣਤੀ ਵਿੱਚ ਡਿਜੀਟਲ ਉਪਕਰਨ ਇਤਿਆਦਿਕ ਜਿਹੜੀ ਸਮੱਗਰੀ ਹੈ ਉਹ ਜ਼ਬਤ ਕੀਤੀ ਗਈ ਹੈ। ਇਸ ਘੇਰੇ ਦੇ ਵਿੱਚ ਜਿਹੜੇ ਆ ਲਾਰੈਂਸ ਬਿਸ਼ਨੋਈ, ਸੁੱਖਾ ਦੁਨੇਕਾ, ਹੈਰੀ ਮੋਡ, ਨਰਿੰਦਰ ਲਾਲੀ, ਕਾਲਾ ਜਠੇੜੀ, ਦੀਪਕ ਟੀਨੂ ਆਦਿ ਜਿਹੜੇ ਗੈਂਗਸਟਰ ਆ। ਜਿਹੜੇ ਸੁੱਖਾ ਦੁਨੇਕਾ ਤਾਂ ਮਤਲਬ ਕਿ ਹੁਣ ਹੈ ਨਹੀਂ ਇਸ ਸੰਸਾਰ ਚ, ਉਹਦਾ ਨਾਂ ਲਿਖ ਰੱਖਿਆ ਕਿ ਇਹਨਾਂ ਨਾਲ ਜੁੜੇ ਬੰਦੇ ਜਿਹੜੇ ਆ ਉਹ ਜਾਂ ਉਹਨਾਂ ਦੇ ਨਾਲ ਜੁੜੇ ਜਿਹੜੇ ਟਿਕਾਣੇ ਆ ਉਹਨਾਂ ਦੀ ਤਲਾਸ਼ੀ ਲਈ ਗਈ ਆ। ਤੇ ਇਸ ਤਰ੍ਹਾਂ ਇਹਨਾਂ ਨੇ ਅੱਗੇ ਵੀ ਦੱਸਿਆ ਕਿ 53 ਕੁੱਲ ਟਿਕਾਣੇ ਆ ਜਿਨ੍ਹਾਂ ਤੇ ਅੱਜ ਸਾਜਰੇ ਇਹ ਜਿਹੜੀ ਛਾਪੇਮਾਰੀ ਹੋਈ ਆ। ਦੇਖੋ ਗੱਲ ਇਹ ਆ ਕਿ ਤੁਸੀਂ ਦੇਖਿਆ ਹੋਣਾ ਕੁਝ ਜਾਇਦਾਦਾਂ ਜਿਹੜੀਆਂ ਨੇ ਉਹ ਜ਼ਬਤ ਕੀਤੀਆਂ ਜਾਂ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਆ। ਇਸ ਤੋਂ ਇਲਾਵਾ ਵੱਡੀ ਗੱਲ ਇਹ ਆ ਕਿ ਜਿੰਨੇ ਗੈਂਗਸਟਰ ਹੁਣ ਤੱਕ ਫਰਜ਼ੀ ਪਾਸਪੋਰਟ ਬਣਾ ਕੇ ਇੱਥੋਂ ਦੌੜੇ ਆ, ਉਹਨਾਂ ਸਾਰਿਆਂ ਦੀ ਲਿਸਟ ਪੰਜਾਬ ਪੁਲਿਸ ਤੋਂ ਮੰਗੀ ਗਈ ਆ ਕਿ ਉਹ ਸਾਰੀ ਸੂਚੀ ਸਾਨੂੰ ਸੌਂਪੋ, ਅਸੀਂ ਦੇਖਣਾ ਕਿਹੜਾ ਕਿੱਥੇ ਕੀ ਹਿਸਾਬ ਕਿਤਾਬ ਆ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਡੋਜ਼ੀਅਰ ਵੀ NIA ਵੱਲੋਂ ਬਣਾਇਆ ਗਿਆ। ਜਿੰਨੀ ਕੁ ਜਾਣਕਾਰੀ ਨੈਸ਼ਨਲ ਮੀਡੀਆ ਆਊਟਲੈਟਸ ਜਾਂ ਕੁਝ ਹੋਰ ਸਰੋਤਾਂ ਤੋਂ ਮਿਲ ਰਹੀ ਹੈ ਉਹ ਇਹ ਹੈ ਕਿ NIA ਇਹਨਾਂ ਸਾਰੇ ਰਾਜਾਂ ਦੇ ਵਿੱਚ ਜਿਹੜੀ ਇਹ ਛਾਪੇਮਾਰੀ ਕਰ ਰਹੀ ਆ, ਇਹ ਪਿਛਲੇ ਕਈ ਮਹੀਨਿਆਂ ਤੋਂ ਵੈਸੇ ਤੇ ਚੱਲ ਰਹੀ ਆ, ਪਰ ਇੰਡੀਆ ਕੈਨੇਡਾ ਦੀ ਟਸਲ ਤੋਂ ਬਾਅਦ ਕੁਝ ਇਸ ਪੱਖ ਤੋਂ ਵੀ ਹੈ ਕਿ ਇੱਕ ਵੱਡਾ ਕਦਮ ਚੁੱਕ ਸਕਦੇ ਆ। ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ IB, ਇਸ ਤੋਂ ਇਲਾਵਾ ਜਿਹੜੇ ਸਟੇਟਾਂ ਦੇ ATS ਹੈ, ਇਹਨਾਂ ਦੀ ਇੱਕ ਬਹੁਤ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਚੰਦ ਦਿਨ ਤੱਕ। ਯਾਨੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿੱਦਾਂ ਆਪਾਂ ਕਹਿ ਲਈਏ ਕਿ ਐਕਸ਼ਨ ਦੇ ਵਿੱਚ ਹੈ NIA, ਤਾਂ ਐਕਸ਼ਨ ਵੱਡੇ ਵੇਖਣ ਨੂੰ ਮਿਲ ਸਕਦੇ ਆ। ਕੁਝ ਲੋਕਾਂ ਦੀਆਂ ਸੂਚੀਆਂ ਦੀ ਮਤਲਬ ਇੱਥੇ ਛਪਾਈ ਹੋ ਚੁੱਕੀ ਆ ਜਿਹਦੇ ਚ ਨਾਂ ਦਰਜ ਆ 19 ਦੇ ਕਰੀਬ। ਹੋਰ ਨਾਂ ਵੀ ਇਹਨਾਂ ਨੇ ਨਸ਼ਰ ਕਰ ਦਿੱਤੇ ਸਨ ਕਿ ਇਹਨਾਂ ਦੀਆਂ ਜਾਇਦਾਦਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ। ਪਰ ਇਸ ਤੋਂ ਇਲਾਵਾ ਖਬਰ ਇਹ ਵੀ ਆ ਰਹੀ ਹੈ ਕਿ ਕੁਝ ਜਿਹੜੇ OCI ਕਾਰਡ ਹੋਲਡਰ ਆ, ਜਿਹੜੇ ਵੱਖ-ਵੱਖ ਮੁਲਕਾਂ 'ਚ ਰਹਿੰਦੇ ਆ, ਤਾਂ ਉਹਨਾਂ ਦੇ ਨਾਂ ਜਿਹੜੇ ਆ ਉਹ ਵੀ ਕਹਿ ਲਓ ਕਿ ਲਿਸਟ ਦੇ ਵਿੱਚ ਪਾਏ ਜਾ ਰਹੇ ਆ। ਇਹਦਾ ਮਤਲਬ ਕਿ ਸ਼ਾਇਦ ਹੋ ਸਕਦਾ ਕਿ ਉਹਨਾਂ ਤੇ ਵੀ ਕਾਰਵਾਈ ਹੋ ਜਾਵੇ। ਜੀ, ਤੇ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਯਾਰੀਆਂ 2 ਟੀਮ ਦੀ। ਇਹਨਾਂ ਨੇ ਹੁਣ ਸਿੱਖ ਜਥੇਬੰਦੀਆਂ ਤੋਂ ਲਿਖਤੀ ਰੂਪ ਦੇ ਵਿੱਚ ਮਾਫੀ ਮੰਗੀ ਹੈ ਮਿੰਟੂ ਜੀ। ਹਾਂਜੀ ਦੇਖੋ, ਇਹ ਉਹ ਗੀਤ ਦਾ ਹੀ ਰੌਲਾ ਪਿਆ ਜਿਹਦੀ ਆਪਾਂ ਗੱਲ ਕੀਤੀ ਸੀਗੀ। ਹਾਂਜੀ, ਉਹ
ਗੀਤ ਕਾਫੀ ਕੰਟਰੋਵਰਸ਼ੀਅਲ ਸੀਗਾ ਤੇ ਉਸ ਤੋਂ ਬਾਅਦ ਇਹ ਕੰਟਰੋਵਰਸੀ ਚੱਲਦੀ ਰਹੀ। ਮਾਮਲਾ ਕਹਿ ਲਓ ਕਿ ਕਾਫੀ ਭਖਿਆ ਰਿਹਾ। ਹੁਣ ਇਹਨਾਂ ਨੇ ਜੋ ਇੱਕ ਮਾਫੀਨਾਮਾ ਭੇਜਿਆ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਪਾਸ, ਤਾਂ ਇਹਨਾਂ ਨੇ ਫਤਿਹ ਨਾਲ ਹੀ ਸ਼ੁਰੂਆਤ ਕੀਤੀ ਆ। ਤੇ ਇਸ ਤੋਂ ਇਲਾਵਾ ਜਿਹੜੀ ਉਹਦੀ ਵਰਡਿੰਗ ਹੈ, ਜੇ ਤੁਸੀਂ ਦੇਖੋਗੇ ਕਿ ਫਿਲਮ ਯਾਰੀਆਂ 2 ਦੇ ਇੱਕ ਗਾਣੇ ਵਿੱਚ ਦਿਖਾਏ ਗਏ ਇੱਕ ਹਿੱਸੇ ਲਈ ਸਾਡੀ ਪੂਰੀ ਟੀਮ ਆਪ ਜੀ ਕੋਲੋਂ ਹੱਥ ਜੋੜ ਕੇ ਮਾਫੀ ਮੰਗਦੀ ਹੈ। ਇਹ ਗਾਣਾ ਸੀਨ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ। ਸਾਡੀ ਪੂਰੀ ਟੀਮ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਕੌਮ ਤੋਂ ਹੱਥ ਜੋੜ ਕੇ ਮਾਫੀ ਮੰਗਦੀ ਹੈ। ਹਾਲਾਂਕਿ ਮਾਫੀ ਮੰਗਦੇ ਹਾਂ, ਪੂਰੀ ਟੀਮ ਨੂੰ ਮਾਫੀ ਮੰਗਦੇ ਹਾਂ, ਮਤਲਬ ਕਿ ਪੰਜਾਬੀ ਟਾਈਪ ਕੀਤੀ ਹੈ। ਅਤੇ ਆਪ ਜੀ ਨੂੰ ਯਕੀਨ ਦਿਵਾਉਂਦੇ ਹਾਂ ਕਿ ਇਸ ਤਰ੍ਹਾਂ ਦੀ ਗਲਤੀ ਭਵਿੱਖ ਵਿੱਚ ਕਦੇ ਨਹੀਂ ਹੋਏਗੀ। ਤੇ ਇਹ ਗਾਣਾ ਜਿਹੜਾ ਹੈ YouTube ਚੈਨਲ ਤੋਂ ਵੀ ਬਦਲ ਦਿੱਤਾ ਗਿਆ। ਨਾਲ ਇਹਨਾਂ ਨੇ ਉਹ ਲਿੰਕ ਅਤੇ CD ਜਿਹੜੀ ਹੈ ਉਹ ਸੌਂਪੀ ਹੈ ਤੇ ਨਾਲ ਕਿਰਪਾਲਤਾ ਕਰਨ ਦੀ ਇਹਨਾਂ ਨੇ ਕਿਹਾ ਕਿ ਬਈ ਤੁਸੀਂ ਚੇਸ਼ਟਾ ਕਰੋ ਤੇ ਸਾਨੂੰ ਮਾਫ ਕਰ ਦਿਓ। ਥੱਲੇ ਵਿਨੇ ਸਪਰੂ, ਰਾਧਿਕਾ ਰਾਓ, ਟੀ ਸੀਰੀਜ਼ ਗਰੁੱਪ ਉਹਨਾਂ ਦੇ ਦਸਤਖਤ ਆ। ਹਾਲਾਂਕਿ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਇਹ ਮਾਫੀਨਾਮਾ ਪ੍ਰਵਾਨ ਕਰ ਲਿਆ ਗਿਆ ਕਿ ਨਹੀਂ। ਚਲੋ ਮਾਫੀਨਾਮਾ ਪ੍ਰਵਾਨ ਹੋ ਜਾਂਦਾ ਹੁੰਦਾ, ਕੋਈ ਵੱਡੀ ਗੱਲ ਨਹੀਂ ਹੈ। ਪਰ ਮਸਲਾ ਤੇ ਇਹ ਆ ਕਿ ਇਹ ਉਹੀ ਲੋਕ ਆ ਜਿਹੜੇ ਪਹਿਲਾਂ ਵੇਰਦੇ ਰਹਿ ਕੇ ਨਹੀਂ ਐਸਾ ਤੇ ਕੁਛ ਹੈ ਹੀ ਨਹੀਂ ਹੈ, ਇਹ ਤੇ ਸ੍ਰੀ ਸਾਹਿਬ ਹੈ ਨਹੀਂ ਤੇ ਹੈਗੀ ਆ ਖੁਖਰੀ। ਤੇ ਹੁਣ ਬੰਦਾ ਪੁੱਛੇ ਕਿ ਇਹ ਤੁਹਾਡੇ ਦਿਮਾਗ ਨੂੰ ਕੀ ਸੁਸਰੀ ਚੜ ਗਈ ਹੈ ਕਿ ਹੁਣ ਉਹ ਖੁਖਰੀ ਵਾਲਾ ਮਾਮਲਾ ਭੁੱਲ ਕੇ ਤੇ ਹੁਣ ਤੁਸੀਂ ਹੱਥ ਜੋੜ ਕੇ ਨਾ ਸਿਰਫ ਮਾਫੀ ਮੰਗ ਰਹੇ ਹੋ ਬਲਕਿ ਉਹ ਸੀਨ ਵਗੈਰਾ ਤੁਹਾਨੂੰ ਕੱਟਣੇ ਪਏ, ਗਾਣਾ ਬਦਲਣਾ ਪਿਆ। ਕਿਉਂ ਝੂਠ ਬੋਲਦੇ? ਮੈਂ ਉਸ ਦਿਨ ਵੀ ਤੁਹਾਨੂੰ ਕਿਹਾ ਸੀ ਕਿ ਕਿਉਂਕਿ ਮੈਂ ਇਹਨਾਂ ਦੇ ਨਾਲ ਵਾਬਸਤਾ ਰਿਹਾ ਥੋੜਾ ਜਿਹਾ, ਮੈਂ ਜਾਣਦਾ ਵਾਂ ਕਿ ਕੀ ਕੁਛ ਹੁੰਦਾ, ਕਿਸ ਤਰ੍ਹਾਂ ਇਹ ਮੁੜ ਕੇ ਉਹਨਾਂ ਚੀਜ਼ਾਂ ਤੋਂ ਥੋੜਾ ਪਾਸੇ ਵੀ ਹੁੰਦੇ ਆ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਇਹ ਪਹਿਲਾਂ ਵੀ ਝੂਠੇ ਸੀਗੇ ਤੇ ਹੁਣ ਵੀ ਕਹਿ ਲਈਏ ਕਿ ਇਹਨਾਂ ਨੇ ਗਲਤੀ ਕੀਤੀ ਹੈ ਤੇ ਗਲਤੀ ਨੂੰ ਲੁਕਾਉਣ ਦਾ ਯਤਨ ਕਰਨ ਉਪਰੰਤ ਮਾਫੀ ਮੰਗੀ। ਹਾਲਾਂਕਿ ਮੈਂ ਮਾਫੀ ਤੇ ਨਹੀਂ ਕੋਈ ਟੀਕਾ ਟਿੱਪਣੀ ਕਰੂੰਗਾ ਕਿ ਮਾਫੀ, ਮੈਂ ਤੇ ਆਪ ਇਸ ਹੱਕ ਚ ਹੁੰਦਾ ਕਿ ਜੇ ਕੋਈ ਮਾਫੀ ਮੰਗਦਾ ਹੈ ਤੇ ਦਿਲੋਂ ਮਾਫੀ ਮੰਗਦਾ, ਉਹਨੂੰ ਮਾਫ ਕਰਨ ਚ ਵੀ ਕੋਈ ਹੱਕ ਨਹੀਂ ਹੈ, ਕੋਈ ਹਰਜ਼ ਨਹੀਂ ਹੈ। ਪਰ ਗੱਲ ਇਹ ਆ ਕਿ ਇਹ ਜਿਹੜਾ ਝੂਠ ਬੋਲਿਆ ਇਹਨਾਂ ਨੇ ਕਾਹਤੋਂ ਬੋਲਿਆ? ਇਹ ਬੋਲਣ ਦੀ ਜ਼ਰੂਰਤ ਹੀ ਨਹੀਂ ਸੀ। ਪਹਿਲੇ ਤਾਂ ਨਹੀਂ ਕਹਿੰਦੇ ਕਿ ਸਾਥੋਂ ਗਲਤੀ ਹੋਈ ਆ, ਅਸੀਂ ਉਹ ਸੀਨ ਜਾਂ ਉਹ ਗਾਣਾ ਹਟਾ ਲੈਂਦੇ ਜਾਂ ਅਸੀਂ ਦੁਬਾਰਾ ਨੂੰ ਰੀਸ਼ੂਟ ਕਰ ਦਿੰਦੇ ਆ। ਗਾਣਾ ਕੋਈ ਲੰਮਾ ਚੌੜਾ ਕੰਮ ਨਹੀਂ ਹੁੰਦਾ, ਇੱਕ ਅੱਧ ਦਿਨ ਚ ਹੀ ਸ਼ੂਟ ਹੋ ਜਾਂਦਾ ਜੇ ਦੁਬਾਰਾ ਵੀ ਕਰਨਾ ਹੋਵੇ। ਸੋ ਕਿਉਂ ਇਹਨਾਂ ਨੇ ਇਹ ਝੂਠ ਬੋਲਿਆ, ਇਹ ਸਮਝ ਤੋਂ ਬਾਹਰ ਹੈ। ਜੀ ਜੀ। ਤੇ ਆਮ ਆਦਮੀ ਪਾਰਟੀ ਦੇ ਆਗੂ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਧਰਨਾ ਲਾਇਆ ਮਿੰਟੂ ਜੀ। ਉਹ ਇਹਨਾਂ ਦਾ ਪੁੱਛੋ ਹੀ ਨਾ ਜੀ ਕੀ ਹਾਲ ਚੱਲਣ ਡਿਆ। ਇੱਧਰ ਇੱਕ ਉਹ ਜਿਹੜੇ ਹੈਗੇ ਆ ਮਨਜਿੰਦਰ ਸਿੰਘ ਲਾਲਪੁਰਾ MLA, ਉਹ ਤੇ SSP ਨੂੰ ਕਹਿੰਦੇ ਵਰਦੀ ਲਾ ਕੇ ਆ ਜਾ ਵੇਖੀ ਆਪਾਂ ਤਮਾਸ਼ਾ। ਇਹਨਾਂ ਦਾ ਤਾਂ ਪੁੱਛੋ ਹੀ ਨਾ ਕੀ ਚੱਲਣ ਡਿਆ, ਸਮਝ ਤੋਂ ਬਾਹਰ ਆ। ਇਹਨਾਂ ਮੇਰੇ ਭਣਵਈਏ ਨੂੰ ਇਹਨਾਂ ਨੇ ਪਰਚੇ ਚ ਪਾ ਦਿੱਤਾ ਨਜਾਇਜ਼ ਮਾਈਨਿੰਗ ਚ, ਤੇ ਮੈਂ ਤੇ ਹੁਣ ਵੇਖਣਾ ਤਮਾਸ਼ਾ। ਦੇਖੋ ਕੀ ਹੁੰਦਾ ਕਿ ਸਮਝ ਨਹੀਂ ਆਉਂਦੀ ਕੀ ਚੱਲੀ ਜਾਂਦਾ। ਇੱਕ ਇੱਧਰ ਅਰਨੀ ਵਾਲੇ ਥਾਣੇ ਦੇ ਵਿੱਚ ਬੰਦ ਹੋਇਆ ਪਿਆ ਹਵਾਲਾਤ ਦੇ ਵਿੱਚ 751 ਚ। ਉਹ ਕਹਿੰਦਾ ਮੈਂ ਜਨਰਲ ਸਕੱਤਰ ਆਮ ਆਦਮੀ ਪਾਰਟੀ ਦਾ, ਤੇ ਉਹ ਵੀਡੀਓ ਬਣਾਉਣ ਵਾਲਾ ਕਹਿੰਦਾ ਲੱਖ ਦੀ ਲਾਹਨਤ ਇਹੋ ਜਿਹੇ ਨਿਜ਼ਾਮ ਤੇ, ਜਿੱਥੇ ਉਹਨਾਂ ਦੇ ਆਪਣੇ ਜਨਰਲ ਸਕੱਤਰ ਹੀ ਰਾਤ ਦੇ ਹਵਾਲਾਤ ਦੇ ਵਿੱਚ ਤੜਿਆ। ਕੀ ਚੱਲਣ ਡਿਆ ਸਾਨੂੰ ਤੇ ਕੋਈ ਸੁਰ ਨਹੀਂ ਲੱਗਦਾ। ਇਹ ਮਾਮਲਾ ਹੈਗਾ ਸ੍ਰੀ ਅਨੰਦਪੁਰ ਸਾਹਿਬ ਦਾ, ਜਿੱਥੇ ਸਫਾਈ ਦੇ ਮਾੜੇ ਹਾਲ ਨੂੰ ਲੈ ਕੇ ਨੌਜਵਾਨ ਆਪ ਆਗੂ ਵੱਲੋਂ ਸਥਾਨਕ ਪ੍ਰਸ਼ਾਸਨ ਦੇ ਖਿਲਾਫ ਧਰਨਾ ਦਿੱਤਾ ਗਿਆ। ਹਾਲਾਂਕਿ ਇਸ ਧਰਨੇ ਨੂੰ ਜੋੜਿਆ ਜਾ ਰਿਹਾ ਕਿ ਰਾਜਨੀਤੀ ਦਾ ਬਹਾਨਾ ਆ, ਪਰ ਗੱਲ ਇਹ ਆ ਕਿ ਜੇ ਸਫਾਈ ਉੱਥੇ ਹੋਈ ਹੈ ਤੇ ਕਿਸੇ ਦਾ ਦਿਮਾਗ ਥੋੜੀ ਭੋਇਆ ਜਾਂ ਉਹਨੂੰ ਆਸੇ-ਪਾਸੇ ਵਾਲੇ ਨਹੀਂ ਦੱਸਦੇ ਕਿ ਸਫਾਈ ਤੇ ਹੋਈ ਹੈ, ਤੂੰ ਤਮਾਸ਼ਾ ਕਾਹਤੋਂ ਕਰੀ ਜਾਣਾ। ਜੇ ਕੋਈ ਹੋਏਗੀ ਉੱਥੇ ਕੋਈ ਨਾ ਕੋਈ ਕਮੀ ਪੇਸ਼ੀ, ਕੋਈ ਨਾ ਕੋਈ ਦਿੱਕਤ ਔਕੜ ਹੋਏਗੀ ਤੇ ਤਦ ਹੀ ਉਹ ਬੈਠਾ। ਸੋ ਇੱਥੇ ਇਹਨਾਂ ਦੇ ਜਿਹੜੀ ਇਹ ਹੈਗੀ ਆ ਇਸ ਵੇਲੇ ਆਵਾਜ਼ ਜਿਹੜੀ ਕਿਤੇ ਕਿਤੇ ਉੱਠਦੀ ਹੈ, ਚਾਹੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਵੇ, ਚਾਹੇ ਕੋਈ ਹੋਰ ਹੋਵੇ, ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਆਉਂਦੀਆਂ ਉੱਥੋਂ ਸਾਫ਼ ਸੰਕੇਤ ਮਿਲਦਾ ਹੈ ਕਿ ਕਿਤੇ ਤੇ ਇਹ ਬੇਸ਼ੱਕ ਪਰਦਾਪੋਸ਼ੀ ਕਰਦੇ ਆ ਕਿ ਸਭ ਅੱਛਾ ਹੈ, ਸਭ ਅੱਛਾ ਹੈ, ਪਰ ਕਿਤੇ ਕਿਤੇ ਇਹ ਸੱਚ, ਇਹ ਆਵਾਜ਼ਾਂ ਉਹ ਸਭ ਕੁਝ ਝੁਠਲਾ ਜਾਂਦੀਆਂ ਨੇ। ਇਹ ਮਾਮਲਾ ਜਿਹੜਾ ਹੈ ਉਹ ਓਨਾ ਹੀ ਗੰਭੀਰ ਹੈ ਜਿੰਨਾ ਪਹਿਲਾਂ ਸੀਗਾ। ਸੋ ਪ੍ਰਸ਼ਾਸਕੀ ਤੌਰ ਤੇ ਕੋਈ ਕ੍ਰਾਂਤੀਕਾਰੀ ਬਦਲਾਅ ਜਿਹੜੇ ਆ ਉਹ ਹਾਲੇ ਤੱਕ ਨਹੀਂ ਹੋਏ। ਸਫਾਈ ਤੋਂ ਲੈ ਕੇ ਮੈਂ ਜਿਵੇਂ ਤੁਹਾਨੂੰ ਦੱਸਣ ਪਿਆ ਕਿ ਪੁਲਿਸ ਸੁਧਾਰਾਂ ਤੱਕ ਹਾਲੇ ਵੀ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਜੀ। ਤੇ ਪੁਲਿਸ ਵਰਦੀ ਦੀ ਆੜ ਦੇ ਹੇਠ ਕਹਿੰਦੇ ਅਫੀਮ ਦੀ ਤਸਕਰੀ ਹੋ ਰਹੀ ਸੀ ਮਿੰਟੂ ਜੀ। ਹਾਂਜੀ, ਇਹ ਇੱਕ ਪੁਲਿਸ ਵਾਲਾ ਫੜਿਆ, ਵੈਸੇ ਕੋਈ ਪਹਿਲਾ ਮਾਮਲਾ ਥੋੜੀ ਹੈ। ਤੇ ਨਾਲ
ਇਹ ਵੀ ਦੱਸ ਦਈਏ ਕਿ ਇਹ ਕੋਈ ਅਖੀਰਲਾ ਥੋੜੀ ਆ। ਪੁਲਿਸ ਵਾਲੇ ਤੇ ਅੱਜ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਵਕੀਲ ਵਾਲੇ ਮਾਮਲੇ 'ਚ ਵੀ। ਪੁਲਿਸ ਨੇ ਆਪਣੀ ਪੁਲਿਸ ਵਾਲੇ ਦਬਾਅ ਹੇਠ ਆ ਗਏ, ਵਕੀਲਾਂ ਨੇ ਬਹੁਤ ਦਬਾਅ ਬਣਾਇਆ ਤੇ ਐਸਪੀ ਸਮੇਤ ਇਹਨਾਂ ਨੇ ਰਮਨ ਕੰਬੋਜ SHO ਹੈ ਜਿਹੜਾ, ਉਹ ਵੀ ਅਰੈਸਟ ਕਰ ਲਿਆ। ਹੁਣ ਤੋਂ ਥੋੜੀ ਦੇਰ ਪਹਿਲਾਂ ਇਹ ਖਬਰ ਚੱਲ ਰਹੀ ਸੀ ਕਿ ਤੇ ਇੱਥੇ ਵੀ ਇੱਕ ਪੁਲਿਸ ਕਰਮਚਾਰੀ ਦੀ ਗ੍ਰਿਫਤਾਰੀ ਹੋਈ ਆ, ਇਹਦਾ ਮੇਲਜੋਲ ਹੋ ਗਿਆ। ਵੈਸੇ ਤੇ ਕੱਲ ਪੰਚਾਇਤ ਸੈਕਟਰੀ ਇੱਕ ਫੜੀ ਬੈਠੇ ਸਨ ਨਾਭੇ ਪੁਲਿਸ ਵਾਲੇ, ਤੇ ਉਹ ਵੀ ਕਿਲੋਆਂ ਦੇ ਹਿਸਾਬ ਨਾਲ ਢੋਈ ਜਾਂਦੇ ਸੀ। ਆਂਦੇ ਹੁਣ ਤੱਕ 50 ਕਿਲੋ ਫੀਮ ਲਿਆ ਕੇ ਤੇ ਵੇਚ ਚੁੱਕੇ ਆ ਰਾਜਸਥਾਨ 'ਚ। 50 ਕਿਲੋ ਇੱਥੇ ਯੂਰੀਆ ਦਾ ਗੱਟਾ 50 ਕਿਲੋ ਦਾ ਹੁੰਦਾ ਤੇ ਕਈ ਵਾਰ ਉਹਦੀ ਸ਼ਾਰਟੇਜ ਹੋ ਜਾਂਦੀ ਹੈ। 50 ਕਿਲੋ ਫੀਮ ਲਿਆ ਕੇ ਵੇਚੀ ਖਲੋਤੇ ਆ। ਇਹਦੇ 'ਚ ਕੀ ਹੈ ਕਿ ਕਿਸੇ ਤਸਕਰ ਦੇ ਨਾਲ, ਯਾਨੀ ਇਹ ਜਿਹੜਾ ਕੋਈ ਮੁਲਜ਼ਮ ਹੈ ਸ਼ੇਰੂ ਫਿਲਮਾਂ 'ਚ ਹੁੰਦਾ ਸੀ ਅੱਗੇ, ਪੰਜਾਬੀ ਫਿਲਮਾਂ 'ਚ, ਹੁਣ ਤੇ ਪੰਜਾਬੀ ਫਿਲਮ ਵਾਲੇ ਨਾਂ ਹੀ ਕੁਝ ਹੋਰ ਰੱਖਣ ਲੱਗ ਪਏ ਆ, ਸ਼ੇਰੂ ਬਦਮਾਸ਼। ਤੇ ਇਹ ਮਤਲਬ ਕਿ ਕੰਮ ਕਰਦਾ ਸੀ ਤੇ ਉਹਦੇ ਨਾਲ ਇਹ ਕਾਂਸਟੇਬਲ ਜਿਹੜਾ ਸੀਗਾ ਰਲ ਗਿਆ। ਵਰਦੀ ਜੀ ਟੰਗ ਲੈਂਦਾ ਸੀ ਹੈਂਗਰ ਦੇ ਨਾਲ ਗੱਡੀ 'ਚ, ਤੇ ਗੱਡੀ ਜਾਂਦੀ ਸੀ ਮੱਧ ਪ੍ਰਦੇਸ਼ ਨੂੰ ਸ਼ੂਟਾ ਵੱਟਦੀ। ਉਧਰੋਂ ਰੱਖ ਕੇ ਸਮਾਨ ਤੇ ਗੱਡੀ ਆਉਂਦੀ ਸੀ ਕਿ ਫਿਰ ਜਿਵੇਂ ਕਹਿ ਲਓ ਕਿ ਤੀਰ ਚੱਲਦਾ ਕਮਾਨ 'ਚ, ਕੋਈ ਰੋਕਦਾ ਨਹੀਂ ਸੀ, ਕੋਈ ਟੋਕਦਾ ਨਹੀਂ ਸੀ। ਅੱਗੇ ਵੀ ਇਸ ਤਰ੍ਹਾਂ ਹੋਇਆ, ਬਠਿੰਡੇ ਵੀ ਇੱਕ ਵਾਰੀ ਫੜੇ ਗਏ ਸਨ। ਤਾਂ ਇਹ ਅਖੀਰ ਦੇ ਵਿੱਚ ਲੁਧਿਆਣਾ ਪੁਲਿਸ ਨੇ ਫੜ ਲਿਆ ਤੇ ਕਾਂਸਟੇਬਲ ਜਿਹੜਾ ਸੀਗਾ, ਪਤਾ ਨਹੀਂ ਹੁਣ ਕਿੰਨੇ ਜਿਹੜੇ ਅੱਜ ਤੱਕ ਲਾ ਚੁੱਕਾ ਹੈ, ਪਰ ਅਖੀਰ ਦੇ ਵਿੱਚ ਕਾਬੂ ਆ ਗਿਆ। ਸੋ ਗੱਲ ਇਹ ਆ ਕਿ ਭਾਈ ਇਹ ਜਿਹੜਾ ਮਾਮਲਾ ਹੈ, ਚਾਹੇ ਉਹ ਫੀਮ ਤਸਕਰੀ 'ਚ ਹੋਵੇ, ਚਾਹੇ ਭੁੱਕੀ ਤਸਕਰੀ 'ਚ ਹੋਵੇ, ਚਾਹੇ ਚਿੱਟੇ ਦੀ ਤਸਕਰੀ 'ਚ ਹੋਵੇ, ਪੁਲਿਸ ਵਾਲਿਆਂ ਦੀ ਇਹ ਜਿਹੜੀ ਬਦਨਾਮੀ ਆ ਉਹ ਹੋ ਹੀ ਜਾਂਦੀ ਆ। ਕਿਤੇ ਨਾ ਕਿਤੇ ਕੋਈ ਨਾ ਕੋਈ ਮਾਮਲਾ ਨਿਕਲ ਆਉਂਦਾ ਤਾਂ ਫਿਰ ਉਹਦੇ 'ਚ ਇਹਨਾਂ ਦਾ ਬੰਦਾ ਜਿਹੜਾ ਕਾਲੀ ਭੇਡ ਹੁੰਦਾ ਉਹ ਜਾਂ ਤੇ ਪੈਸੇ ਪੂਸੇ ਲੈ ਕੇ ਉਹਨਾਂ ਨਾਲ ਰਲਿਆ ਹੁੰਦਾ, ਤੇ ਕਈ ਵਾਰ ਇਹੋ ਜਿਹੇ ਵੀ ਹੁੰਦੇ ਜਿਹੜੇ ਕਹਿੰਦੇ ਕਿ ਚੱਲ ਕੋਈ ਗੱਲ ਨਹੀਂ, ਉਦਾਂ ਵੀ ਤਾਂ ਰਲੇ ਆ, ਤੇਰੇ ਨਾਲ ਰਲ ਕੇ ਕੰਮ ਹੀ ਸ਼ੁਰੂ ਕਰ ਦਿੰਦੇ, ਸਿੱਧੀ ਪਾਰਟਨਰਸ਼ਿਪ ਹੀ ਕਰ ਲੈਂਦੇ ਆ। ਇਸ ਤਰ੍ਹਾਂ ਬਹੁਤ ਵਾਰੀ ਹੁੰਦਾ। ਜੇ ਮਸਾਲਾ ਲੈਣ ਬੈਠੋਗੇ ਤਾਂ ਬਹੁਤ ਸਾਰੀਆਂ ਮਿਸਾਲਾਂ ਤੁਹਾਨੂੰ ਅਤੀਤ 'ਚ ਯਾਨੀ ਬੀਤੇ 'ਚੋਂ ਮਿਲ ਜਾਣਗੀਆਂ ਕਿ ਕਿੰਨਾ ਕੁਛ ਹੋਇਆ। ਇੰਦਰਜੀਤ ਤੋਂ ਲੈ ਕੇ ਰਾਜਜੀਤ ਤੋਂ ਲੈ ਕੇ ਕਿੰਨੇ ਮਾਮਲੇ ਨੇ ਸਾਡੇ ਸਾਹਮਣੇ, ਕਿੰਨੀਆਂ ਗ੍ਰਿਫਤਾਰੀਆਂ ਹੁਣ ਤੱਕ ਹੋ ਚੁੱਕੀਆਂ। ਤਾਂ ਬਹਰਹਾਲ ਇਹਨੂੰ ਫੜ ਲਿਆ ਪੁਲਿਸ ਨੇ। ਦੱਸਦੇ ਆ ਕਿ ਇਹ ਜਿਹੜਾ ਆਪਣਾ ਸਿਪਾਹੀ ਸੀ ਉਹਦੀ ਪਹਿਲਾਂ ਨਿਸ਼ਾਨਦੇਹੀ ਕੀਤੀ ਹੈ, ਪਰ ਇਸ ਖੇਡ ਦੇ ਵਿੱਚ ਇਹ ਕਹਿ ਲਓ ਕਿ ਬਹੁਤ ਹੀ ਇਹ ਸੰਜੀਦਾ ਪੱਖ ਹੈ, ਜਿਹਨੂੰ ਸੰਜੀਦਗੀ ਨਾਲ ਨਹੀਂ ਲੈਤੇ ਕਿ ਖੁਦ ਇੱਕ ਕਾਂਸਟੇਬਲ ਇੰਨਾ ਰਿਸਕ ਲੈ ਕੇ ਉੱਥੇ ਜਾਂਦਾ ਸੀ। ਹੁਣ ਮੈਨੂੰ ਇਹਨਾਂ ਦਾ ਦਿਮਾਗ ਦੀ ਸਮਝ ਨਹੀਂ ਆਉਂਦੀ। 60-70 ਹਜ਼ਾਰ ਰੁਪਇਆ ਤਨਖਾਹ ਹੈ ਜੀ ਇੱਕ ਕਾਂਸਟੇਬਲ ਦੀ ਅੱਜ ਕੱਲ। 60-70 ਹਜ਼ਾਰ ਜੀ। ਸਾਡੇ ਭਾਈ ਭਤੀਜੇ ਬਹੁਤ ਨੇ ਪੁਲਿਸ ਦੇ ਵਿੱਚ ਛੋਟੇ ਰੈਂਕ ਤੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਪੁਲਿਸ ਵਾਲੇ ਜਿਹੜੇ ਆ 60-70 ਹਜ਼ਾਰ ਲੈਂਦੇ ਆ ਤੇ ਉਤੋਂ ਕੁਝ ਵੀ ਨਾ ਕਰਨ, ਇਮਾਨਦਾਰੀ ਨਾਲ 20-25 ਹਜ਼ਾਰ ਤੇ ਹੋਰ ਬਣ ਜਾਂਦਾ। ਜੇ ਕਿਸੇ ਚੰਗੀ ਥਾਂ ਤੇ ਪੋਸਟਿੰਗ ਹੈ, ਕੁਝ ਵੀ ਨਾ ਕਰ ਜਾਵੇ ਇਮਾਨਦਾਰੀ ਨਾਲ। ਕਿਵੇਂ ਮੈਂ ਕਹਿਣਾ, ਜਿਹੜਾ ਕੰਡਕਟਰ ਹੁੰਦਾ ਹੈ ਨਾ, ਕੰਡਕਟਰ ਕੁਝ ਵੀ ਨਾ ਕਰੇ, ਟਿਕਟਾਂ ਨਾ ਵੀ ਰੱਖੇ ਨਾ ਜੀ, ਉਹ ਰੁਪਈਆ ਕਰਕੇ 2-2 ਰੁਪਈਏ ਕਰਕੇ ਜਿਹੜੇ ਉਹ ਵੱਧ ਜਾਂਦੇ ਆ ਨਾ, 100-200 ਰੁਪਈਆ ਥੈਲਾ ਹੱਥ ਨੂੰ ਵੱਧ ਜਾਂਦੇ ਸ਼ਾਮ, ਉਹਨੂੰ ਕਹਿੰਦੇ ਇਮਾਨਦਾਰੀ ਦੀ ਰਾਹ। ਆਪਣੇ ਆਪ ਹੀ ਜੇ ਤੁਸੀਂ ਇਮਾਨਦਾਰ ਰਹੋਗੇ ਤਾਂ ਉਹਨਾਂ ਕੋ ਤੁਹਾਨੂੰ ਉੱਥੋਂ ਮਿਲ ਜਾਣਾ ਜੀ। ਤਾਂ ਇਹ ਆ ਕਿ 60-70 ਹਜ਼ਾਰ ਰੁਪਇਆ ਤਨਖਾਹ ਥੋੜੀ ਨਹੀਂ ਹੁੰਦੀ। ਹਾਲਾਂਕਿ ਚਲੋ ਇਹਨਾਂ ਦੇ ਖਰਚੇ ਵੀ ਆ, ਬਾਹਰ ਅੰਦਰ ਰਹਿਣਾ, ਪਰ ਐਦੋਂ ਵੱਡਾ ਹੁਣ ਕੀ ਬਈ ਹੋਏਗਾ ਪੈਕੇਜ, ਨਾ ਤੁਹਾਡਾ ਕਿਰਾਇਆ, ਨਾ ਭਾੜਾ, ਨਾ ਲੈਣਾ, ਨਾ ਦੇਣਾ ਹੈ। ਤੇ ਫਿਰ ਵੀ ਇਦਾਂ ਦੀਆਂ ਗੱਲਾਂ ਉਹਨੂੰ ਸਾਰਿਆਂ ਨੂੰ ਦਾਅ ਤੇ ਲਾ ਕੇ ਹੁਣ ਉੱਥੇ ਬੈਠਾ ਰਹੇਗਾ ਸਾਰੀ ਜ਼ਿੰਦਗੀ। ਇਹ ਕੇਸ ਜਿਹੜਾ ਮਗਰੋਂ ਨਹੀਂ ਲੈਣਾ, ਜੇ ਬਰੀ ਹੋ ਗਿਆ ਤਾਂ ਠੀਕ ਹੈ, ਨਹੀਂ ਤੇ ਇਹ ਕੇਸ 15-15 20-20 ਸਾਲ ਚੱਲਦੇ ਰਹਿੰਦੇ ਆ। ਤੇ ਮੈਂ ਤੇ ਇਹੋ ਜਿਹੇ ਪੁਲਿਸ ਵਾਲੇ ਵੀ ਵੇਖੇ ਜਿਹੜੇ ਦੋਵੇਂ ਜੀ ਪੁਲਿਸ ਚ ਹੁੰਦੇ ਸੀ ਤੇ ਮੁੜ ਕੇ ਹੋਇਆ ਕਿ ਸਜ਼ਾਵਾਂ ਹੋਈਆਂ ਕਿ ਪੁਲਿਸ ਕੈਰੀਅਰ ਜਿਹੜਾ ਆਪਣਾ ਬਰਬਾਦ ਕਰ ਲਿਆ, ਮੁੜ ਕੇ ਘਰ ਵਾਲੀਆਂ ਵੀ ਛੱਡ ਕੇ ਚਲੇ ਗਏ। ਇਸ ਕਰਕੇ ਬਚਣਾ ਚਾਹੀਦਾ, ਜਿਹੜੇ ਖਾਸ ਤੌਰ ਤੇ ਨੌਜਵਾਨ ਪੁਲਿਸਮੈਨ ਆ। ਜੇ ਕੋਈ ਤੁਹਾਨੂੰ ਇਸ ਤਰ੍ਹਾਂ ਢਾਈ ਚੜਾਉਂਦਾ ਤੇ ਤੌਬਾ ਕਰੋ ਉਹਦੇ ਤੋਂ ਜੀ। ਤੇ ਮਿੰਟੂ ਜੀ, ਜਿਹੜਾ ਬਗੇਸ਼ਵਰ ਧਾਮ ਵਾਲਾ ਧਿਰੇਂਦਰ ਸ਼ਾਸਤਰੀ ਹੈ, ਕਹਿੰਦੇ ਪੰਜਾਬ ਦੇ ਵਿੱਚ ਦਰਬਾਰ ਲਾਉਣ ਜਾ ਰਿਹਾ। ਅੱਛਾ, ਆਹੋ ਆਂਦੇ ਆ ਜੀ ਉਹਨੇ ਆਉਣਾ ਧਿਰੇਂਦਰ ਸ਼ਾਸਤਰੀ ਨੇ। ਚਲੋ ਉਹਨੂੰ ਕੋਈ ਲਿਆ ਰਿਹਾ ਤੇ ਉਹ ਆ ਰਿਹਾ। ਇਹਦੇ ਵਿੱਚ ਕੀ ਹੈ ਕਿ ਉਹ ਸਲਾਰੀਆ ਸਾਹਿਬ ਹੈਗੇ ਜਿਨ੍ਹਾਂ ਨੇ ਇਲੈਕਸ਼ਨ ਵੀ ਲੜਿਆ ਸੀ, ਤੁਹਾਨੂੰ ਯਾਦ ਹੋਣਾ ਜੀ। ਉਹ ਹੁਣ ਅੱਜ ਕੱਲ ਕਾਫੀ ਐਕਟਿਵ ਹੋਇਆ ਰਾਜਨੀਤੀ ਚ, ਤਾਂ ਉਹਨਾਂ ਨੇ ਸਵਾਦ ਵੇਖ ਲਿਆ। ਅੱਜ ਕੱਲ ਉਹ ਸਮਾਜ ਸੇਵਾ ਕੁਛ ਇਸ ਤਰ੍ਹਾਂ ਦੀ ਕਰ ਰਹੇ ਆ। ਚਲੋ ਸਮਾਜ ਸੇਵਾ ਮਾੜੀ ਨਹੀਂ ਹੈਗੀ, ਕਰੀ ਜਾਣ। ਤਾਂ ਇਹਨਾਂ ਨੇ ਸਵਰਨ ਸਿੰਘ ਸਲਾਰੀਆ ਜਿਹੜੇ, ਉਹਨਾਂ ਨੇ ਦੱਸਿਆ ਕਿ 22 ਤੋਂ 14 ਅਕਤੂਬਰ ਯਾਨੀ 3 ਦਿਨ ਵਾਈਟ ਮੈਡੀਕਲ ਕਾਲਜ ਦੇ ਵਿੱਚ ਇਹ ਜਿਹੜਾ
ਵਿਸ਼ਾਲ ਕਾਰਜਕ੍ਰਮ ਇਹਨਾਂ ਨੇ ਕਿਹਾ, ਜਾਨੀ ਵੱਡਾ ਪ੍ਰੋਗਰਾਮ ਜਿਹੜਾ ਇਸ ਤਰ੍ਹਾਂ ਦਾ ਕੀਤਾ ਜਾਏਗਾ, ਦਰਬਾਰ ਜਿਹੜਾ ਸਜੇਗਾ। ਦੇਖੋ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪ੍ਰਵੀਨ ਜੀ, ਕੋਈ ਆਪਣੇ ਧਰਮ ਦੀ ਕੋਈ ਵੀ ਆ ਕੇ ਕਥਾ ਕਰੇ, ਪ੍ਰਚਾਰ ਕਰੇ, ਕਿਸੇ ਨੂੰ ਕੋਈ ਦਿੱਕਤ ਥੋੜੀ ਹੈ, ਕੋਈ ਪਰੇਸ਼ਾਨੀ ਨਹੀਂ। ਪਰ ਇਹ ਜਿਹੜਾ ਮਤਲਬ ਕਿ ਉੱਥੇ ਨਿੱਕੂ ਨੂੰ ਸੱਦ ਕੇ ਜਾਂ ਨਿੱਕੂ ਉੱਥੇ ਗਿਆ, ਜਿਹੜਾ ਜੋ ਉੱਥੇ ਉਹਨੇ ਬਕਵਾਸਬਾਜ਼ੀ ਸ਼ੁਰੂ ਕਰ ਦਿੱਤੀ ਸੀ, ਤੁਹਾਨੂੰ ਪਤਾ ਹੀ ਹੈ, ਬਿਨਾਂ ਸਿੱਖ ਧਰਮ ਨੂੰ ਜਾਣੇ ਤੋਂ, ਬਿਨਾਂ ਕੋਈ ਇਤਿਹਾਸ ਪੜ੍ਹੇ ਤੋਂ ਕਿੱਧਰ ਨੂੰ ਲੈ ਗਿਆ ਸੀ ਕਹਾਣੀਆਂ। ਐਸਾ ਵੈਸਾ ਕੁਛ ਨਾ ਕਰੇ। ਐਵੇਂ ਗੱਲ ਇਹ ਆ ਕਿ ਸਾਡਾ ਇੱਥੋਂ ਦਾ ਜਿਹੜਾ ਹਿੰਦੂ ਭਾਈਚਾਰਾ ਹੈ, ਉਹ ਤੁਹਾਨੂੰ ਪਤਾ ਉਹਦੀ ਕੈਫੀਅਤ ਕੁਛ ਜੁਦਾ ਹੈ। ਐਵੇਂ ਉਹ ਹੁਣ ਅੱਗੇ ਵੀ ਕੋਸ਼ਿਸ਼ਾਂ ਬਹੁਤ ਚੱਲਦੀਆਂ ਨੇ, ਅਸੀਂ ਤਾਂ ਅੱਗੇ ਬਹੁਤ ਪਿੱਟਦੇ ਹਾਂ ਕਿ ਆ ਜਿਹੜਾ ਤਿਉਹਾਰਾਂ ਨੂੰ ਵੰਡੀ ਜਾਣਾ, ਭੰਡੀ ਜਾਣਾ, ਇਹ ਸਾਰਾ ਕੁਛ ਇਹ ਸਿਆਸਤਾਂ ਦਾ ਹਿੱਸਾ ਹੈ। ਬਚ ਕੇ ਰਹੋ। ਪੰਜਾਬ ਦਾ ਹਿੰਦੂ ਜਿਹੜਾ ਉਹ ਜਮਨਾ ਪਾਰ ਵਾਲੀ ਉਹ ਕੈਫੀਅਤ ਤੋਂ ਥੋੜਾ ਜੁਦਾ ਸੁਭਾਅ ਦਾ, ਥੋੜਾ ਜਿਹਾ ਸੋਚ ਕੇ ਸਮਝ ਕੇ। ਤੇ ਕਹਿਣ ਦਾ ਮੇਰਾ ਭਾਵ ਇਹ ਹੋਆ ਕਿ ਪ੍ਰਚਾਰ ਕਰੋ ਜੋ ਮਰਜ਼ੀ, ਇੱਥੇ ਐਵੇਂ ਪੁੱਠੀ ਸਿੱਧੀ ਗੱਲ ਕਰ ਜਾਵੇ। ਉਹ ਸਲਾਰੀਆ ਸਾਹਿਬ ਕਿਉਂਕਿ ਰਾਜਨੀਤੀ ਚ ਵੀ ਰਹੇ, ਸਿਆਣੇ ਬੰਦੇ ਨੇ, ਸਮਾਜ ਸੇਵਾ ਵੀ ਕਰਦੇ ਅੱਜ ਕੱਲ, ਇਹ ਕਰਵਾਉਣ ਜੀ ਸਦਕੇ। ਪਰ ਇਹ ਪਹਿਲਾਂ ਵੇਖ ਲੈਣ ਕਿ ਕੋਈ ਐਸੀ ਵੈਸੀ ਗੱਲ ਨਾ ਕਰ ਜਾਵੇ। ਤੁਹਾਨੂੰ ਪਤਾ ਹੀ ਹੈ ਤੇ ਜਦੋਂ ਹੁਣ ਵੱਖਵਾਦੀ ਵਿਚਾਰਧਾਰਾ ਦੇ ਬੰਦਿਆਂ ਨੂੰ ਜਦੋਂ ਡਿਬੇਟ ਚ ਬੁਲਾਇਆ ਜਾਂਦਾ, ਅਗਲੇ ਮੂੰਹ ਤੇ ਕਹਿੰਦੇ ਕਿ ਹਾਂ ਬਈ ਤੁਹਾਡਾ ਨਹੀਂ ਉਹ ਬਾਬਾ ਜੀ ਕਹਿੰਦਾ ਕਿ ਮੈਂ ਹਿੰਦੂ ਰਾਸ਼ਟਰ ਬਣਾਉਣਾ, ਉਦੋਂ ਫਿਰ ਕੋਈ ਗੱਲ ਨਹੀਂ ਔੜਦੀ ਇਹਨਾਂ। ਗੱਲ ਇਹ ਹੈ ਨਾ ਕਿ ਇਸ ਤਰ੍ਹਾਂ ਜਿਹੜੀ ਕੋਈ ਚੁਚਰੀ ਛੇੜ ਜਾਣੀ ਜਾਂ ਕੋਈ ਇਸ ਤਰ੍ਹਾਂ ਦੀ ਪੁੱਠੀ ਸਿੱਧੀ ਕੋਈ ਗੱਲ ਕਹਿ ਜਾਣੀ, ਮੁੜ ਕੇ ਉਹ ਫਿਰ ਕੋਈ ਚਾਰ ਬੰਦੇ ਉੱਥੇ ਕਹਿ ਲਓ ਜਾਂ ਜਥੇਬੰਦੀਆਂ ਜਿਹੜੀਆਂ ਘਰਾਓ ਕਰਨ ਤੁਰ ਪੈਣ, ਕੋਈ ਲਾਠੀ ਚਾਰਜ ਚ ਗੱਲ ਗਾਂ ਦੀ ਗਾਂ ਵੱਜ ਜਾਂਦੀ ਹੈ। ਪ੍ਰਚਾਰ ਕਰੇ, ਆਪਦਾ ਜੋ ਕਥਾ ਕਰਨੀ ਹੈ, ਜੋ ਵੀ ਕਰਦਾ ਕਰੀ ਜਾਵੇ ਜੀ, ਠੀਕ ਹੈ ਨਾ, ਸਾਨੂੰ ਕੀ ਦਿੱਕਤ ਹੈ। ਪਰ ਉਹ ਬੋਲ ਬਹੁਤ ਪੁੱਠਾ ਪੈਂਦਾ ਕਈ ਵਾਰ, ਉਹਦਾ ਕੰਮ ਤੇ ਚੱਲੀ ਜਾਂਦਾ ਜਿਹੜਾ ਚੱਲੀ ਜਾਂਦਾ, ਉਹ ਜਿਹੜੇ ਲੋਕ ਜਾਂਦੇ ਆ, ਅਸੀਂ ਕਿਹੜਾ ਉਹਨਾਂ ਨੂੰ ਜ਼ਬਰਦਸਤੀ ਰੋਕ ਸਕਦੇ ਹਾਂ ਜਾਂ ਜ਼ਬਰਦਸਤੀ ਘਲਾਉਂਦੇ ਹਾਂ ਜੀ। ਜਿਹੜਾ ਜਾਂਦਾ ਜੋ ਮਰਜ਼ੀ ਕਰੀ ਜਾਵੇ, ਅਗਲਾ ਕੋਈ ਛਿੱਲ ਲਵਾਉਂਦਾ ਜਾਂ ਪੱਲੇ ਕੁਛ ਪਾਉਂਦਾ, ਉਹਦੀ ਆਪਦੀ ਮਰਜ਼ੀ ਆ। ਪਰ ਇਹ ਆ ਕਿ ਸਾਡੀ ਇੱਥੋਂ ਦੀ ਜਿਹੜੀ ਸ਼ਾਂਤ ਫਿਜ਼ਾ ਹੈ, ਕਿਤੇ ਇਹਦੇ ਚ ਨਾ ਕੋਈ ਲਾਗੂ ਲੱਗ ਜਾਏ, ਸੋ ਬਾਕੀ ਜੋ ਮਰਜ਼ੀ ਕਰਨ, ਸਾਨੂੰ ਕੋਈ ਇਤਰਾਜ਼ ਨਹੀਂ ਹੁੰਦਾ। ਮਿੰਟੂ ਜੀ, ਜਦੋਂ ਇਹ ਤਾਜ਼ਾ ਹਿੱਟ ਹੋਇਆ ਸੀ ਨਾ, ਜਦੋਂ ਇਹਦੀਆਂ ਵੀਡੀਓ ਕਾਫੀ ਵਾਇਰਲ ਹੁੰਦੀਆਂ ਸੀ, ਉਦੋਂ ਇੱਕ ਸਟੋਰੀ ਪੜ੍ਹੀ ਸੀ ਇਹਦੇ ਬਾਰੇ, ਕਹਿੰਦੇ ਪਾਣੀ ਦੇ ਕੈਨਾਂ ਦੇ ਵਿੱਚੋਂ ਕਮਿਸ਼ਨ ਲੈਂਦਾ ਰਿਹਾ ਇਹ ਬੰਦਾ। ਤੇ ਅੱਜ ਕੱਲ ਦੇਖ ਲਓ ਅਧਿਆਤਮਿਕ ਤੌਰ ਤੇ ਕਿੰਨਾ ਇਹਦੇ ਬਾਰੇ ਕੀ ਕਰਦਾ ਹੈ ਕੀ ਨਹੀਂ ਕਰਦਾ, ਪਰ ਗੱਲ ਇਹ ਆ ਕਿ ਇਹ ਜਿਹੜੀਆਂ ਮਤਲਬ ਕਿ ਗੱਲਾਂ ਕਰਦਾ, ਉਹ ਗੱਲਾਂ ਠੀਕ ਨਹੀਂ ਹੈਗੀਆਂ। ਉਹ ਗੱਲਾਂ ਠੀਕ ਨਹੀਂ ਹੈਗੀਆਂ। ਉਹ ਗੱਲਾਂ ਦਾ ਕੋਈ ਮਤਲਬ ਕਿ ਕਈ ਵਾਰ ਤਾਂ ਕੋਈ ਇਹਨੂੰ ਪਤਾ ਵੀ ਨਹੀਂ ਹੁੰਦਾ ਕੀ ਕਹਿ ਰਿਹਾ। ਜਿਹੜਾ ਇਹਨੇ ਉਹ ਨਿੱਕੂ ਦੇ ਸਾਹਮਣੇ ਗੱਲਾਂ ਕੀਤੀਆਂ ਨੇ, ਉਹਨਾਂ ਗੱਲਾਂ ਦੇ ਵਿੱਚ ਜੇ ਦੇਖੀਏ ਤਾਂ ਕੋਈ ਦਮ ਨਹੀਂ ਹੁੰਦਾ, ਕੋਈ ਜਾਣਕਾਰੀ ਨਹੀਂ ਹੁੰਦੀ, ਕੋਈ ਕੁਛ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਚਲੋ ਇਹਨੇ ਕੀ ਕੀਤਾ ਕੀ ਨਹੀਂ ਕੀਤਾ, ਮੈਂ ਉੱਧਰ ਨਹੀਂ ਜਾਵਾਂਗਾ। ਇਹ ਜੋ ਕਰ ਰਿਹਾ ਹੈ ਉਹ ਆਪਦਾ ਕਰੀ ਵੀ ਜਾਵੇ, ਪਰ ਇਹ ਹੈ ਨਾ ਕਿ ਕਿਸੇ ਧਰਮ ਬਾਰੇ, ਕਿਸੇ ਭਾਈਚਾਰਕ ਸਾਂਝ ਬਾਰੇ, ਜਾਂ ਤੈਨੂੰ ਇਹ ਨਹੀਂ ਪਤਾ ਜਦੋਂ ਕਿ ਇਸ ਦੇਸ਼ ਦੀ ਖਾਸੀਅਤ ਕੀ ਹੈ, ਇਸ ਦੇਸ਼ ਦਾ ਭਵਿੱਖ ਕੀ ਹੈ, ਐਵੇਂ ਬਸ ਆਪਣਾ ਤੋਰੀ ਫੁਲਕਾ ਚਲਾਉਣ ਵਾਸਤੇ ਉਹ ਰੈਡੀਕਲਾਈਜੇਸ਼ਨ ਜਿਹੜੀ ਆ ਉਹਨੂੰ ਜ਼ਿਆਦਾ ਹੋਰ ਵਧਾਈ ਜਾਣਾ, ਇਹ ਠੀਕ ਨਹੀਂ। ਮੈਂ ਤਾਂ ਇਸ ਪੱਖ ਤੋਂ ਕਹਿਣਾ। ਬਾਕੀ ਇਹਦੇ ਕਿਸੇ ਤੇ ਬਹੁਤ ਮੈਂ ਖੁਦ ਸਟੋਰੀ ਕੀਤੀ ਹੋਈ ਹੈ, ਇਹਦੇ ਭਰਾ ਦਾ, ਇਹਦਾ ਸਾਰਾ ਮੈਨੂੰ ਪਤਾ, ਇਹਦੇ ਦਾਦੇ ਤੋਂ, ਇਹਦੇ ਪਿਓ ਤੋਂ ਮੈਨੂੰ ਪਤਾ ਕਿੱਥੋਂ ਕੰਮ ਚੱਲਿਆ ਜੀ। ਤੇ ਮਿੰਟੂ ਜੀ, ਸੀਐਮ ਚੰਨੀ ਦੇ ਕਾਰਜਕਾਲ ਦੇ ਦੌਰਾਨ ਜਿਹੜੀਆਂ ਗ੍ਰਾਂਟਾਂ ਜਾਰੀ ਹੋਈਆਂ, ਉਹਨਾਂ ਦੀ ਜਾਂਚ ਸ਼ੁਰੂ ਹੋ ਗਈ ਕਹਿੰਦੇ। ਦੇਖੋ ਉਹ ਮਾਮਲਾ ਜੁੜੇਗਾ ਸਿੱਧਾ ਜਾ ਕੇ ਮਨਪ੍ਰੀਤ ਸਿੰਘ ਬਾਦਲ ਦੇ ਨਾਲ। ਮਨਪ੍ਰੀਤ ਬਾਦਲ ਤੁਹਾਨੂੰ ਪਤਾ ਹੀ ਹੈ ਘਿਰੇ ਹੋਏ ਨੇ ਇਸ ਵੇਲੇ, ਤੇ ਮਨਪ੍ਰੀਤ ਬਾਦਲ ਤੇ ਹੋਰ ਵੀ ਜਾਂਚ ਪੜਤਾਲ ਖੁੱਲ ਸਕਦੀ ਹੈ। ਜੇ ਗੰਗਾ ਨਗਰ ਦੇ ਲਾਗੇ ਇਹਨਾਂ ਦੀ ਪੈਲੀ ਹੈਗੀ ਆ, ਉੱਥੇ ਵੀ ਵਿਜੀਲੈਂਸ ਆਪਣੀ ਖਲੋਤੀ ਸੀਗੀ। ਗੱਲ ਇਹ ਹੈ ਕਿ ਉਹ ਹੁਣ ਤੱਕ ਤੇ ਕਿਤੇ ਨਜ਼ਰ ਨਹੀਂ ਆਏ, ਕੋਈ ਵੀਡੀਓ ਜਾਂ ਕੋਈ ਸ਼ੇਅਰ ਸੁਣਿਆ ਨਹੀਂਗਾ ਜਿੱਥੋਂ ਕੋਈ ਅੰਦਾਜ਼ਾ ਹੋਵੇ ਕਿ ਉਹ ਹੈਗੇ ਕਿੱਥੇ ਨੇ। ਪਰ ਇਹ ਸਾਫ਼ ਹੈ ਕਿਉਂਕਿ ਖਬਰਾਂ ਜਿਹੜੀਆਂ ਲੱਗਦੀਆਂ ਹੁੰਦੀਆਂ, ਤੁਹਾਨੂੰ ਪਤਾ ਹੀ ਹੈ ਕਿ ਇਹ ਖਬਰਾਂ ਕਈ ਵਾਰ ਜਿਹੜੀਆਂ ਲਵਾਈਆਂ ਜਾਂਦੀਆਂ ਕਿ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਵੀ ਖੁੱਲ ਸਕਦਾ। ਇਸ ਤੋਂ ਇਲਾਵਾ ਚੰਨੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਜਿਹੜੀਆਂ ਗਰਾਂਟਾਂ ਜਾਰੀ ਹੋਈਆਂ ਨੇ, ਉਹ ਖਾਸ ਤੌਰ ਤੇ ਪੇਂਡੂ ਖੇਤਰ ਨੂੰ ਜਿਹੜੀਆਂ ਗਰਾਂਟਾਂ ਗਈਆਂ ਨੇ, ਬਈ ਉਹਦੇ ਵਿੱਚ ਹੁਣ ਕਹਿੰਦੇ ਕਿ ਥੋੜੀ ਜਿਹੀ ਵੇਖਣੀ ਹੈ ਜਾਂਚ ਪੜਤਾਲ ਕਰਕੇ, ਤਾਂ ਕਿ ਪਤਾ ਲੱਗ ਸਕੇ ਕਿ ਕੀ ਕੁਝ ਇਹਦੇ ਵਿੱਚ ਸਹੀ ਹੋਇਆ, ਕੀ ਕੁਝ ਗੜਬੜਿਆ। ਤੇ ਉਹਨੂੰ ਵੀ ਜੋੜਿਆ ਜਾ ਰਿਹਾ ਕਿ ਮਨਪ੍ਰੀਤ ਬਾਦਲ ਨੂੰ ਘੇਰਨ ਵਾਸਤੇ ਹੀ ਇਹ ਪੈਂਤੜਾ ਜਮਾਇਆ ਜਾ ਸਕਦਾ। ਇਸ ਤੋਂ ਇਲਾਵਾ ਤੁਸੀਂ ਦੇਖਿਆ ਹੀ ਆ ਕਿ ਉਹ ਪਲਾਟ ਵਾਲਾ ਮਸਲਾ, ਇਹ ਤੋਂ ਇਲਾਵਾ
ਕੁਝ ਹੋਰ ਵੀ ਮਾਮਲੇ ਆ ਕਿ ਟੈਂਡਰ ਜਿਹੜੇ ਆ ਇਹ ਵੀ ਦੋਸ਼ ਲੱਗਾ ਸੀ ਕਥਿਤ ਤੌਰ ਤੇ ਕਿ ਜਿਹੜੇ ਟੈਂਡਰ ਵੀ ਆ ਉਹ ਮਤਲਬ ਕਿ ਜਿਹੜੇ ਇਹਨਾਂ ਦੇ ਖਾਸਮ ਖਾਸ ਕੋਈ ਡਰਾਈਵਰ ਹੈ, ਕੋਈ ਇੱਧਰ ਹੈ ਉੱਧਰ ਹੈ, ਉਹਨਾਂ ਦੇ ਨਾਮਾਂ ਤੋਂ ਲਏ ਗਏ ਨੇ। ਤੇ ਇਹ ਕਾਫੀ ਕੁਝ ਹੈ। ਮਤਲਬ ਜਿਹੜੇ ਮਨਪ੍ਰੀਤ ਸਿੰਘ ਬਾਦਲ ਧੜੇ ਦੇ ਆ ਉਹ ਤੇ ਕਹਿੰਦੇ ਆ ਕਿ ਇਹ ਸਿਰਫ ਤੇ ਸਿਰਫ ਰਾਜਨੀਤਿਕ ਬਦਲਾਖੋਰੀ ਆ, ਹੋਰ ਇਹਦੇ ਚ ਕੱਢਣ ਪਾਉਣ ਨੂੰ ਕੁਝ ਨਹੀਂ ਹੈਗਾ। ਪਰ ਦੂਜੇ ਪਾਸੇ ਜਿਹੜੇ ਸਰਕਾਰ ਦੇ ਸਮਰਥਕ ਆ ਉਹ ਕਹਿੰਦੇ ਜੀ ਹੈਗਾ ਹੀ ਸਾਰਾ ਕੁਝ ਇੱਥੇ ਆ, ਤੁਹਾਨੂੰ ਦਿਖਾਵਾਂਗੇ ਕਿ ਖਾਲੀ ਖਜ਼ਾਨਾ ਪਿੱਟਣ ਵਾਲੇ ਆਪਦਾ ਖਜ਼ਾਨਾ ਕਿਵੇਂ ਭਰਪੂਰ ਕਰੀ ਬੈਠੇ ਸਨ। ਜੀ। ਤੇ ਉਜੈਨ ਦੇ ਵਿੱਚ ਮਿੰਟੂ ਜੀ ਇੱਕ 12 ਸਾਲਾਂ ਦੀ ਬੱਚੀ ਦੇ ਨਾਲ ਦਰਿੰਦਗੀ ਕੀਤੀ ਗਈ ਹੈ ਜੀ। ਹਾਂਜੀ ਦੇਖੋ ਇਹ ਨਾ ਮਾਮਲਾ ਜਿਹੜਾ ਬੜਾ ਦਿਲ ਨੂੰ ਦਹਿਲਾਉਣ ਵਾਲਾ ਹੈ, ਰੂਹ ਨੂੰ ਸੁੰਨ ਕਰ ਦੇਣ ਵਾਲਾ ਹੈ। ਉਹ ਕੁੜੀ ਦੀਆਂ ਵੱਖ-ਵੱਖ ਸੀਸੀਟੀਵੀ ਜਿਹੜੀਆਂ ਨਾ ਉਹ ਨਿਕਲੀਆਂ ਨੇ, ਜਿੱਥੋਂ ਲੰਘ ਰਹੀ ਆ, ਗੁਜ਼ਰ ਰਹੀ ਆ। ਇੱਕ ਸੀਸੀਟੀਵੀ 5:30 ਵਜੇ ਦੀ ਆ ਸਵੇਰ ਦੀ, ਮਾਰਨਿੰਗ ਟਾਈਮ ਦੀ। ਇੱਕ ਥਾਂ ਤੇ ਇੱਕ ਬਜ਼ੁਰਗ ਪੁੱਛ ਵੀ ਰਹੀ ਆ ਕਿ ਕੀ ਹੋਇਆ, ਤੇ ਉਹ ਬਸ ਸਿਰਫ ਇੰਨਾ ਕਹਿ ਕੇ ਨਿਕਲਦੀ ਹੈ ਕਿ ਮੇਰੇ ਮਗਰ ਬੰਦੇ ਲੱਗੇ ਆ। ਦੇਖੋ ਬਲਾਤਕਾਰ ਦੀ ਪੁਸ਼ਟੀ ਇਸ ਕੁੜੀ ਨਾਲ ਹੋ ਚੁੱਕੀ ਆ। ਇਹ ਉਜੈਨ ਦੀ ਘਟਨਾ ਮੱਧ ਪ੍ਰਦੇਸ਼ ਦੀ। ਤਾਂ ਇਹਦੇ ਵਿੱਚ ਕੀ ਹੈ ਕਿ ਪੁਲਿਸ ਵੀ ਕਹਿ ਰਹੀ ਹੈ ਕਿ ਰੇਪ ਹੋਇਆ ਬੱਚੀ ਦੇ ਨਾਲ। ਇੱਕ ਆਟੋ ਵਾਲੇ ਨੂੰ ਇਹਨਾਂ ਨੇ ਹਾਲ ਦੀ ਘੜੀ ਕਹਿ ਲਓ ਕਿ ਹਿਰਾਸਤ ਚ ਲਿਆ, ਗ੍ਰਿਫਤਾਰੀ ਹੋ ਜਾਂਦੀ ਵੱਖਰੀ ਗੱਲ ਹੈ, ਕਿਉਂਕਿ ਉਹਦੇ ਆਟੋ ਚੋਂ ਖੂਨ ਦੇ ਧੱਬੇ ਵੀ ਮਿਲੇ ਆ, ਨਿਸ਼ਾਨ ਮਿਲੇ, ਤੇ ਇਸ ਤੋਂ ਇਲਾਵਾ ਉਹਦੇ ਫੋਨ ਚ ਕੁਝ ਪੋਰਨ ਆ ਮੂਵੀਆਂ ਜਿਹੜੀਆਂ ਹੁੰਦੀਆਂ ਨੇ ਉਹ ਵੀ ਮਿਲੀਆਂ ਨੇ। ਉਹਨੂੰ ਗ੍ਰਿਫਤਾਰ ਕਰ ਲਿਆ। ਹੁਣ ਉਹ ਜਿਹੜੀ ਬੱਚੀ ਆ, ਹਾਲਾਂਕਿ ਉਹ ਆਪਦਾ ਪਿੰਡ ਪੁੱਟ ਨਹੀਂ ਸੀ ਦੱਸ ਪਾ ਰਹੀ, ਇੱਕ ਤੇ ਭਾਸ਼ਾ 'ਚ ਕੋਈ ਫਰਕ ਆ ਰਿਹਾ ਸੀਗਾ। ਫਿਰ ਬਾਅਦ ਦੇ ਵਿੱਚ ਐਕਸਪਰਟ ਨੂੰ ਬੁਲਾ ਕੇ ਜਦੋਂ ਪੁੱਛਿਆ ਗਿਆ ਤਾਂ ਉਹ ਕੁੜੀ ਸ਼ਾਇਦ ਯੂਪੀ ਦੀ ਆ। ਹੁਣ ਉਹ ਦੱਸਦੀ ਹੈ ਕਿ ਮੇਰੀ ਮਾਂ ਦੇ ਨਾਲ ਵੀ ਗਲਤ ਹੋਇਆ ਜੀ। ਲਾਸਟ ਖਬਰ ਆਉਣ ਤੱਕ ਹਾਲੇ ਇਹ ਸਾਫ਼ ਨਹੀਂ ਹੋਇਆ ਕਿ ਉਹਦੀ ਮਾਂ ਕਿੱਥੇ ਮਿਲ ਗਈ ਹੈ ਕਿ ਨਹੀਂ, ਰੇਪ ਦੀ ਪੁਸ਼ਟੀ ਹੋਈ ਹੈ ਕਿ ਨਹੀਂ, ਉਹ ਜਿੰਦਾ ਵੀ ਹੈ ਕਿ ਨਹੀਂ। ਪਰ ਜੋ ਇਹ ਬਣ ਰਿਹਾ ਹੈ, ਜੋ ਹੁਣ ਤੱਕ ਆਪਾਂ ਨੂੰ ਦਿਖ ਰਿਹਾ, ਬਹੁਤ ਕਹਿ ਲਓ ਕਿ ਦਿਲ ਨੂੰ ਦਹਿਲਾਉਣ ਵਾਲਾ ਹੈ। ਆਖਰੇ ਦਰਿੰਦਗੀ ਜਿਹੜੀ ਹੋਈ ਆ, ਕਿਉਂਕਿ ਦੱਸਦੇ ਕਿ ਬੱਚੀ ਦੇ ਪ੍ਰਾਈਵੇਟ ਪਾਰਟਸ ਦੇ ਉੱਤੇ ਵੀ ਕਾਫੀ ਸੱਟਾਂ ਦੇ ਨਿਸ਼ਾਨ ਆ। ਤਾਂ ਪੁਲਿਸ ਵੀ ਕਹਿ ਰਹੀ ਆ ਕਿ ਰੇਪ ਹੋਇਆ। ਇਹ ਕਿਸਨੇ ਕੀਤਾ, ਕਿਵੇਂ ਕੀਤਾ, ਇਹ ਤੇ ਹੁਣ ਜਾਂਚ ਪੜਤਾਲ ਦਾ ਵਿਸ਼ਾ। ਪਰ ਉਹ ਕੁੜੀ ਕਹਿ ਰਹੀ ਆ, ਲੜਕੀ ਕਹਿ ਰਹੀ ਆ ਮੇਰੀ ਮਾਂ ਨਾਲ ਵੀ ਗਿਆ। ਤਾਂ ਬਹੁਤ ਵੱਡੀ ਦਰਿੰਦਗੀ ਹੋਈ ਆ। ਇਹਦੇ ਤੇ ਬਹੁਤ ਵੱਡੇ ਵੱਡੇ ਰਾਜਨੀਤਿਕ ਲੋਕਾਂ ਦੇ ਸਮੇਤ ਰਾਹੁਲ ਗਾਂਧੀ ਦੇ ਤਾਂ ਇਹ ਬਹੁਤ ਵੱਡੇ ਬਿਆਨ, ਇੱਥੋਂ ਤੱਕ ਕਿ ਉਮਾ ਭਾਰਤੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਆਗੂ ਹੈ ਉਹਦਾ ਵੀ ਬਿਆਨ ਆਇਆ ਇਸ ਦਰਿੰਦਗੀ। ਜੀ। ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ ਸ਼ੁਕਰ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਖਾਸ ਖਬਰਾਂ ਦਾ। ਮਾਨਸਾ ਦੀ ਗੱਲ ਕਰਾਂਗੇ। ਨਸ਼ਿਆਂ ਦੇ ਮਾਮਲੇ ਦੇ ਵਿੱਚ ਸੁਰਖੀਆਂ ਦੇ ਵਿੱਚ ਆਈ ਮਾਨਸਾ ਜ਼ਿਲ੍ਹਾ ਜੇਲ੍ਹ ਦੇ ਵਿੱਚ ਨਸ਼ੇ ਦੀ ਕਥਿਤ ਤੌਰ ਤੇ ਸਪਲਾਈ ਹੋਣ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ 2 ਸਹਾਇਕ ਸੁਪਰਡੈਂਟਾਂ ਸਮੇਤ 6 ਮੁਲਾਜ਼ਮਾਂ ਨੂੰ ਜੇਲ੍ਹ ਵਿਭਾਗ ਵੱਲੋਂ ਮੁਅੱਤਲ ਕਰ ਦਿੱਤਾ ਗਿਆ। ਇਸ ਸੰਬੰਧੀ ਬਕਾਇਦਾ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਜੇਲ੍ਹਾਂ ਪੰਜਾਬ ਅਰੁਣਪਾਲ ਸਿੰਘ ਵੱਲੋਂ ਪੱਤਰ ਜਾਰੀ ਕਰਕੇ ਨਿਰਦੇਸ਼ ਦਿੱਤੇ ਗਏ ਨੇ। ਪੱਤਰ ਦੇ ਮੁਤਾਬਕ ਜ਼ਿਲ੍ਹਾ ਜੇਲ੍ਹ ਮਾਨਸਾ ਤੋਂ ਰਿਹਾ ਹੋਏ ਬੰਦੀ ਸੁਭਾਸ਼ ਕੁਮਾਰ ਅਰੋੜਾ ਵੱਲੋਂ ਮੀਡੀਆ ਦੇ ਵਿੱਚ ਖੁਲਾਸਾ ਕੀਤਾ ਗਿਆ ਸੀਗਾ ਕਿ ਮਾਨਸਾ ਜੇਲ੍ਹ ਦੇ ਵਿੱਚ ਬੰਦ ਆਰਥਿਕ ਪੱਖੋਂ ਤਕੜੇ ਕੈਦੀ ਮੁਲਜ਼ਮ ਜੇਲ੍ਹ ਅਧਿਕਾਰੀਆਂ ਨੂੰ ਪੈਸੇ ਦੇ ਕੇ ਨਸ਼ਿਆਂ ਸਮੇਤ ਹਰ ਸੁੱਖ ਸਹੂਲਤ ਦਾ ਆਨੰਦ ਮਾਣਦੇ ਨੇ। ਸੁਭਾਸ਼ ਕੁਮਾਰ ਨੇ ਜੇਲ੍ਹ ਦੇ ਵਿੱਚ ਮੋਬਾਈਲਾਂ ਦੀ ਬੇਝਿਜਕ ਹੁੰਦੀ ਵਰਤੋਂ ਬਾਰੇ ਵੀ ਦੋਸ਼ ਲਾ ਕੇ ਜਾਣਕਾਰੀ ਦਿੱਤੀ ਸੀ। ਜੇਲ੍ਹ ਵਿਭਾਗ ਦੇ ਏਡੀਜੀਪੀ ਅਰੁਣਪਾਲ ਸਿੰਘ ਵੱਲੋਂ ਜਾਰੀ ਪੱਤਰ ਦੇ ਮੁਤਾਬਕ ਵਿਭਾਗ ਵੱਲੋਂ ਦੋਸ਼ਾਂ ਦੀ ਪੜਤਾਲ ਤੋਂ ਬਾਅਦ ਮਾਨਸਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਭਵਿਮ ਤੇਜ ਸਿੰਗਲਾ ਅਤੇ ਕੁਲਜੀਤ ਸਿੰਘ ਤੋਂ ਇਲਾਵਾ ਵਾਰਡਰ ਨਿਰਮਲ ਸਿੰਘ, ਹਰਪ੍ਰੀਤ ਸਿੰਘ, ਸੁਖਵੰਤ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਦੱਸਦੇ ਚੱਲੀਏ ਕਿ ਮਾਨਸਾ ਜੇਲ੍ਹ ਦੇ ਮਾਮਲੇ ਦੇ ਵਿੱਚ ਜਿਹੜੀ ਸੁਭਾਸ਼ ਕੁਮਾਰ ਨੇ ਵੀਡੀਓ ਵਾਇਰਲ ਹੋਈ ਸੀ ਸੁਭਾਸ਼ ਕੁਮਾਰ ਦੀ, ਉਹਨੇ ਆ ਕੇ ਖੁਲਾਸਾ ਕੀਤਾ ਸੀਗਾ ਕਿ ਜੇਲ੍ਹ ਦੇ ਵਿੱਚ ਤੁਸੀਂ ਗੂਗਲ ਐਪ ਦੇ ਰਾਹੀਂ ਗੂਗਲ ਪੇ ਦੇ ਰਾਹੀਂ ਪੈਸੇ ਦੇ ਸਕਦੇ ਹੋ। ਇਸ ਤੋਂ ਇਲਾਵਾ ਬੈਰਕਾਂ ਵੀ ਸੁੱਖ ਸਹੂਲਤ ਵਾਲੀਆਂ ਮਿਲਦੀਆਂ ਨੇ। ਤਾਂ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਹੀ ਆਪਾਂ ਗੱਲਬਾਤ ਕਰਕੇ ਹਟੇ ਹਾਂ ਕਿ ਪੁਲਿਸ ਵਰਦੀ ਦੀ ਆੜ ਦੇ ਹੇਠ ਅਫੀਮ ਦੀ ਤਸਕਰੀ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਲੰਘੀਆਂ ਰਿਪੋਰਟਾਂ ਦੇ ਵਿੱਚ ਤੁਸੀਂ ਸੁਣਿਆ ਹੋਣਾ ਪੰਜਾਬੀ ਰੇਡੀਓ ਯੂਐਸਏ ਦੇ ਇਸੇ ਮੰਚ ਤੇ ਫਿਰੋਜ਼ਪੁਰ ਦੇ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਚਿੱਠੀ ਪਾ ਕੇ ਇਹ ਗੱਲ ਕਹੀ ਹੈ ਆਪਣੇ ਸੀਨੀਅਰ ਅਫਸਰਾਂ ਨੂੰ ਕਿ ਆਪਣੇ ਹੀ ਬੰਦੇ ਜਿਹੜੇ ਸਿਵਲ ਦੇ ਵਿੱਚ ਰਹਿੰਦੇ ਆ ਉਹ ਤਸਕਰਾਂ ਨੂੰ ਪਹਿਲਾਂ ਹੀ ਜਾਣਕਾਰੀ ਦੇ ਦਿੰਦੇ ਆ। ਇਸੇ ਤਰ੍ਹਾਂ ਪੰਜਾਬ ਪੁਲਿਸ ਦੇ ਨਾਲ ਜੁੜੇ ਕਈ ਹੋਰ ਮਾਮਲੇ ਮੁਕਤਸਰ ਦੇ ਵਿੱਚ ਵੀ ਪੰਜਾਬ ਪੁਲਿਸ ਤੇ ਕਈ ਤਰ੍ਹਾਂ ਦੇ ਇਲਜ਼ਾਮ ਇਸ ਵੇਲੇ ਲੱਗ ਰਹੇ ਨੇ। ਕਈ ਸੀਨੀਅਰ ਅਧਿਕਾਰੀਆਂ ਨੂੰ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਸੋ ਕਈ ਹਫ਼ਤਿਆਂ ਤੋਂ ਲਗਾਤਾਰ ਐਸੀਆਂ ਖਬਰਾਂ ਆਪਾਂ ਦੇਖ ਰਹੇ ਹਾਂ। ਪਟਿਆਲਾ ਦੇ ਵਿੱਚ ਪੰਜਾਬ ਪੁਲਿਸ ਦਾ ਮੁਲਾਜ਼ਮ ਘਰਾਂ ਦੇ ਵਿੱਚ ਚੋਰੀ ਕਰਦਾ ਫੜਿਆ ਗਿਆ। ਬਾਅਦ ਦੇ ਵਿੱਚ ਪੁਲਿਸ ਕਹਿੰਦੀ ਜੀ ਇਹਦਾ ਤਾਂ ਦਿਮਾਗੀ ਸੰਤੁਲਨ ਠੀਕ ਨਹੀਂ ਹੈ। 94,000 ਦੇ ਕਰੀਬ ਨਫ਼ਰੀ ਹੈ ਪੰਜਾਬ ਪੁਲਿਸ ਦੀ, ਜਿਹਦੇ ਵਿੱਚ ਯੰਗ ਨੌਜਵਾਨ ਮੁੰਡੇ ਕੁੜੀਆਂ ਵੀ ਭਰਤੀ ਹੋਏ ਨੇ ਤੇ ਉਹ ਪਹਿਲਾਂ ਵਾਲੇ ਢੰਗ ਦੇ ਨਾਲ ਤੁਹਾਡੇ ਨਾਲ ਗੱਲਬਾਤ ਨਹੀਂ ਕਰਦੇ। ਉਹਨਾਂ ਦਾ ਸਲੀਕਾ ਬੜਾ ਸ਼ਾਨਦਾਰ ਹੈ। ਉਹ ਵਧੀਆ ਤਰੀਕੇ ਨਾਲ ਤੁਹਾਡੇ ਨਾਲ ਪੇਸ਼ ਹੁੰਦੇ ਨੇ। ਨਾਕੇ ਤੇ ਜੇ ਤੁਹਾਨੂੰ ਰੋਕ ਲਿਆ ਤਾਂ ਉਹ ਕਹਿਣਗੇ ਪਹਿਲਾਂ ਤਾਂ ਉਹ ਅਦਬ ਸਹਿਤ ਕਹਿੰਦੇ ਨੇ ਰੁਕੋ ਜੀ, ਚੈਕਿੰਗ ਕਰਨੀ ਹੈ, ਕਾਗਜ਼ ਚੈੱਕ ਕਰਨੇ ਹੈ। ਫਿਰ ਜੇ ਤੁਸੀਂ ਰੁਕ ਗਏ ਆ ਫਿਰ ਉਹਨਾਂ ਨੇ ਕਹਿਣਾ ਜੀ ਤੁਸੀਂ ਬਾਹਰ ਆ ਜਾਓ ਤੇ ਆਪਦੇ ਇੰਸ਼ੋਰੈਂਸ ਜਾਂ ਆਰਸੀ ਜਾਂ ਜੋ ਵੀ ਜਿੰਨੇ ਤਰ੍ਹਾਂ ਦੇ ਤੁਹਾਡਾ ਲਾਇਸੈਂਸ ਸਾਰੇ ਕਾਗਜ਼ ਉਹ ਤੁਹਾਡੇ ਤੋਂ ਬਾਅਦ ਮੰਗ ਲੈਂਦੇ ਨੇ। ਪਰ ਪੁਲਿਸ ਵਰਦੀ ਦੇ ਵਿੱਚ ਹੀ ਕਾਲੀਆਂ ਭੇਡਾਂ ਦੀ ਥੋੜ ਥੋੜ੍ਹੋ ਹੈ। ਹਰ ਰੋਜ਼ 2-3 ਖਬਰਾਂ ਪੰਜਾਬ ਦੇ ਪੁਲਿਸ ਡਿਪਾਰਟਮੈਂਟ ਦੇ ਨਾਲ ਜੁੜੀਆਂ ਆ ਜਾਂਦੀਆਂ ਹਰ ਰੋਜ਼। ਔਰ ਬਹੁਤ ਘੱਟ ਮੀਡੀਆ ਇਹਨਾਂ ਚੀਜ਼ਾਂ ਤੇ ਗੱਲਾਂ ਕਰਦਾ ਕਿ ਇਹਨਾਂ ਚੀਜ਼ਾਂ ਦਾ ਵਿਸ਼ਲੇਸ਼ਣ ਕਰਦਾ, ਪੜਚੋਲ ਕਰਦਾ, ਕਿਉਂਕਿ ਬਹੁਤਿਆਂ ਲਈ ਤਾਂ ਇਹ ਗੱਲਾਂ ਆਮ ਹੋ ਕੇ ਚੁੱਕੀਆਂ ਨੇ। ਬਹੁਤਿਆਂ ਨੂੰ ਥੋੜ੍ਹਾ ਜਿਹਾ ਕਿਉਂਕਿ ਅਫਸਰਸ਼ਾਹੀ ਦੇ ਨਾਲ ਬਹਿੰਦੇ ਉੱਠਦੇ ਕਰਕੇ ਝੇਪ ਜਿਹੀ ਮਾਰ ਜਾਂਦੀ ਹੈ ਕਿ ਕੀ ਗੱਲ ਕਰਾਂਗੇ, ਪਰ ਇਸ ਤਰ੍ਹਾਂ ਨਹੀਂ ਹੈ। ਅਸੀਂ ਲੋਕ ਇਹਨਾਂ ਲੋਕਾਂ ਨੂੰ ਤਨਖਾਹਾਂ ਦਿੰਦੇ ਹਾਂ ਆਪਦੇ ਟੈਕਸ ਦੇ ਵਿੱਚੋਂ। ਸਾਡੇ ਸਿਰ ਤੇ ਸਰਕਾਰਾਂ ਚੱਲਦੀਆਂ ਨੇ। ਅਸੀਂ ਆਮ ਲੋਕ ਹਾਂ, ਅਸੀਂ ਸਰਕਾਰਾਂ ਚੁਣਨ ਵਾਲੇ ਲੋਕ ਹਾਂ। ਸਾਨੂੰ ਜਿੰਨਾ ਵੋਟ ਪਾਉਣ ਦਾ ਹੱਕ ਆ, ਓਨਾ ਸਵਾਲ ਪੁੱਛਣ ਦਾ ਵੀ ਹੱਕ ਹੈ। ਸੋ ਦੇਖ ਲਓ ਤੁਸੀਂ ਜਦੋਂ ਇਸ ਬੰਦੇ ਨੇ ਵੀਡੀਓ ਬਾਹਰ ਆ ਕੇ ਇਹਨੇ ਇੰਟਰਵਿਊ ਦਿੱਤਾ ਸੀਗਾ ਤਾਂ ਉਦੋਂ ਤੁਸੀਂ ਦੇਖੋ ਕਿ ਬੜੀ ਤਰਥੱਲੀ ਮੱਚੀ ਸੀ, ਕਿਉਂਕਿ ਉਦੋਂ ਲਾਰੈਂਸ ਬਿਸ਼ਨੋਈ ਦੀਆਂ ਇੰਟਰਵਿਊਜ਼ ਹੋ ਰਹੀਆਂ ਸੀ। ਲਾਰੈਂਸ ਬਿਸ਼ਨੋਈ ਦੀ ਤਾਂ ਹੁਣ ਇੱਕ ਫੇਰ ਵੀਡੀਓ ਵਾਇਰਲ ਹੋਈ ਹੈ ਮੋਨੂ ਮਾਨੇਸਰ ਦੇ ਨਾਲ। ਹੁਣ ਮੋਨੂ ਮਾਨੇਸਰ ਕੌਣ ਹੈ? ਇਹਦੇ ਲਈ ਮੇਰਾ ਖਿਆਲ ਇਸ ਮੰਚ ਦੇ ਸਰੋਤਿਆਂ ਨੂੰ ਤਾਂ ਪਤਾ ਹੀ ਹੈ ਕਿ ਮੋਨੂ ਮਾਨੇਸਰ ਕੌਣ ਹੈ। ਤੇ ਲਾਰੈਂਸ ਬਿਸ਼ਨੋਈ ਦੀ ਵੀਡੀਓ ਉਹਦੇ ਨਾਲ ਵਾਇਰਲ ਹੋਈ ਹੈ। ਤੀਜੀ ਵੀਡੀਓ ਹੋ ਚੁੱਕੀ ਹੈ ਵਾਇਰਲ ਲਾਰੈਂਸ ਬਿਸ਼ਨੋਈ ਦੀ। ਸੋ ਇਸ ਮਾਮਲੇ ਉੱਤੇ ਸਰਕਾਰਾਂ ਨੂੰ ਗੌਰ ਕਰਨਾ ਚਾਹੀਦਾ ਵਾ। ਜਿੱਥੇ ਅਕਸਰ ਜੇਲ੍ਹਾਂ ਨੂੰ ਸੁਧਾਰ ਘਰ ਕਿਹਾ ਜਾਂਦਾ ਵਾ, ਪਰ ਜੇਕਰ ਜੇਲ੍ਹਾਂ ਹੀ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚੋਂ ਤੁਸੀਂ ਬੰਦਾ ਫੜੋਗੇ, ਮੰਨ ਲਓ ਤਸਕਰ ਫੜ ਲਿਆ, ਉਹ ਤੇ ਕੇਸ ਹੀ ਪਾਓਗੇ ਨਾ। ਕੇਸ ਪਾ ਕੇ ਉਹਨੂੰ ਕਿੱਥੇ ਭੇਜੋਗੇ? ਜੇਲ੍ਹ ਦੇ ਵਿੱਚ। ਤੇ ਜੇਕਰ ਜੇਲ੍ਹ ਦੇ ਵਿੱਚੋਂ ਨੈਟਵਰਕ ਚਲਾਈ ਗਿਆ, ਜੇਲ੍ਹ ਦੇ ਵਿੱਚੋਂ ਪਿਛਲੇ ਦਿਨੀ ਖਬਰ ਸਾਂਝੀ ਕੀਤੀ ਸੀ ਕਿ ਪਾਕਿਸਤਾਨ ਦੇ ਲਈ ਜਸੂਸੀ ਕਰ ਰਿਹਾ ਸੀ ਬੰਦਾ ਜੇਲ੍ਹ ਦੇ ਵਿੱਚੋਂ ਬਹਿ ਕੇ। ਸੋ ਬਾਹਰ ਤਾਂ ਪੁਲਿਸ ਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗ ਹੀ ਰਹੇ ਆ, ਪਰ ਜੇਲ੍ਹ ਪ੍ਰਬੰਧਨ ਵੀ ਕੋਈ ਉਸ ਤਰ੍ਹਾਂ ਦਾ ਕਾਰਗਰ ਕੰਮ ਨਹੀਂ ਕਰ ਰਿਹਾ ਜਿਸ ਤਰ੍ਹਾਂ ਦਾ ਕਰਨਾ ਚਾਹੀਦਾ ਹੈ। ਜੇਲ੍ਹਾਂ ਦੇ ਵਿੱਚੋਂ ਜਸੂਸੀ ਹੋ ਰਹੀ ਹੈ, ਜੇਲ੍ਹਾਂ ਦੇ ਵਿੱਚੋਂ ਨਸ਼ਾ ਮਿਲ ਰਿਹਾ, ਜੇਲ੍ਹਾਂ ਦੇ ਵਿੱਚੋਂ ਇਹ WhatsApp ਕਾਲਿੰਗ ਦੀ ਜਾਂ ਵੀਡੀਓ ਕਾਲਿੰਗ ਜਾਂ ਕਹਿ ਲਓ ਕਿ ਤੁਸੀਂ ਇੰਟਰਵਿਊ ਦੀ ਸਹੂਲਤ ਹੈ। ਜੇਲ੍ਹਾਂ ਦੇ ਵਿੱਚ ਤੁਸੀਂ ਗੂਗਲ ਪੇ ਦੇ ਰਾਹੀਂ ਭੁਗਤਾਨ ਕਰ ਸਕਦੇ ਆ। ਸੋ ਫਿਰ ਅਸੀਂ ਜੇਲ੍ਹਾਂ ਕਿਵੇਂ ਕਵਾਂਗੇ?
ਅਕਸਰ ਕੋਈ ਬੰਦਾ ਫੜਿਆ ABCD, ਉਹਨੂੰ ਫੜ ਕੇ ਕੇਸ ਪਾਇਆ ਜਾਊਗਾ, ਉਹਨੂੰ ਹਵਾਲਾਤ 'ਚ ਭੇਜਿਆ ਜਾਊਗਾ, ਹਵਾਲਾਤ ਤੋਂ ਬਾਅਦ ਕੇਸ ਤਿਆਰ ਕਰਕੇ ਉਹਨੂੰ ਜੇਲ੍ਹ 'ਚ ਭੇਜਿਆ ਜਾਊਗਾ। ਤੇ ਜੇਕਰ ਜੇਲ੍ਹ ਦੇ ਵਿੱਚ ਉਸ ਤਰ੍ਹਾਂ ਦੀਆਂ ਚੀਜ਼ਾਂ ਸਾਰੀਆਂ ਨੇ ਤਾਂ ਫਿਰ ਉਹ ਕਿਵੇਂ ਜਿਹੜਾ ਇਹਨਾਂ ਚੀਜ਼ਾਂ ਤੋਂ ਪੰਜਾਬ ਨੂੰ ਛੁਟਕਾਰਾ ਮਿਲੂਗਾ, ਕਿਵੇਂ ਜਿਹੜਾ ਪ੍ਰਬੰਧਨ ਹੈ ਉਹ ਇਹਨਾਂ ਚੀਜ਼ਾਂ ਦੇ ਨਾਲ ਡੀਲ ਕਰੂਗਾ, ਇੱਕ ਵੱਡਾ ਸਵਾਲ ਹੈ। ਦੂਜੀ ਗੱਲ ਕਰੀਏ ਆਪਾਂ ਗਿਆਨੀ ਹਰਪ੍ਰੀਤ ਸਿੰਘ ਜੀ ਦੀ। ਕੱਲ੍ਹ ਜਲੰਧਰ ਦੇ ਵਿੱਚ ਸਿੱਖ ਨਜ਼ਰੀਏ ਤੋਂ ਵਿਚਾਰ ਚਰਚਾ ਕਰਨ ਦੇ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਦੀ ਅਗਵਾਈ ਦੇ ਵਿੱਚ ਇਕੱਤਰਤਾ ਹੋਈ ਸੀ ਗੁਰਦੁਆਰਾ ਨੌਵੀਂ ਪਾਤਸ਼ਾਹੀ GTB ਨਗਰ ਦੇ ਵਿੱਚ। ਜਸਟਿਨ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਜਰ ਦੇ ਕਤਲ ਸੰਬੰਧੀ ਭਾਰਤੀ ਏਜੰਸੀਆਂ ਦਾ ਜ਼ਿਕਰ ਕਰਨ ਤੋਂ ਬਾਅਦ ਸੰਸਾਰ ਭਰ ਦੇ ਵਿੱਚ ਫੈਲੇ ਇਸ ਮਸਲੇ ਨੂੰ ਲੈ ਕੇ ਜਿਹੜੇ ਹਾਲਾਤ ਬਣੇ ਨੇ ਉਹਨਾਂ ਉੱਤੇ ਸਿੱਖ ਨਜ਼ਰੀਏ ਤੋਂ ਵਿਚਾਰ ਚਰਚਾ ਕਰਨ ਦੇ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਇਹ ਜਿਹੜੀ ਇਕੱਤਰਤਾ ਹੋਈ ਸੀਗੀ। ਇਸ ਮੌਕੇ ਉਹਨਾਂ ਨੇ ਕਿਹਾ ਕਿ ਬੜਾ ਇੱਕ ਪੱਖ ਉਹਨਾਂ ਨੇ ਛੋਹਿਆ। ਉਹਨਾਂ ਨੇ ਕਿਹਾ ਕਿ ਭਾਈ ਨਿੱਜਰ ਦੇ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਭਾਰਤ ਸਰਕਾਰ ਤੇ ਭਾਰਤੀ ਮੀਡੀਆ ਨੇ ਸੱਚਾਈ ਦੱਸਣ ਦੀ ਥਾਂ ਤੇ ਭਾਈ ਨਿੱਜਰ ਸਣੇ ਸਮੁੱਚੀ ਸਿੱਖ ਕੌਮ ਨੂੰ ਹੀ ਅੱਤਵਾਦੀ, ਵੱਖਵਾਦੀ ਗਰਦਾਨ ਕੇ ਸਿੱਖ ਕੌਮ ਦੇ ਖਿਲਾਫ ਨਫ਼ਰਤ ਅਤੇ ਡਰ ਦਾ ਮਾਹੌਲ ਸਿਰਜਿਆ। ਇਸ ਬਿਰਤਾਂਤ ਦੇ ਵਿੱਚ ਭਾਰਤੀ ਮੀਡੀਆ ਦੇ ਨਾਲ-ਨਾਲ ਪੰਜਾਬੀ ਮੀਡੀਆ ਨੇ ਵੀ ਸਰਕਾਰ ਦਾ ਹੀ ਪੱਖ ਰੱਖਿਆ। ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਵੱਖਵਾਦੀ ਵਿਚਾਰ ਰੱਖਣ ਵਾਲੇ ਵਿਦੇਸ਼ੀ ਸਿੱਖਾਂ ਦੀ ਜਾਇਦਾਦ ਜ਼ਬਤ ਕਰਨ ਅਤੇ OCI ਕਾਰਡ ਰੱਦ ਕਰਨ ਦੀਆਂ ਕੁੱਝੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਦੂਜੇ ਪਾਸੇ ਸਿੱਖ ਕਤਲੇਆਮ ਦੇ ਦੋਸ਼ੀਆਂ ਤੇ ਅਪਰਾਧਿਕ ਮਾਮਲਿਆਂ ਦੇ ਮੁਲਜ਼ਮਾਂ ਦੀ ਪੁਸ਼ਤ-ਪਨਾਹੀ ਕੀਤੀ ਜਾ ਰਹੀ ਹੈ। ਜਦੋਂ ਇਹ ਮਾਮਲਾ ਆਇਆ, ਤੁਹਾਨੂੰ ਯਾਦ ਹੋਣਾ, ਸੱਜਣ ਕੁਮਾਰ ਵੀ ਉਹਨਾਂ ਦਿਨਾਂ ਦੇ ਵਿੱਚ ਹੀ ਬਰੀ ਕੀਤਾ ਜਾਂਦਾ, ਸੱਜਣ ਕੁਮਾਰ ਨੂੰ ਵੀ, ਜਿਹਨੂੰ ਕਿ 10 ਸਾਲ ਪਹਿਲਾਂ ਦੋਸ਼ੀ ਕਰਾਰ ਦਿੱਤਾ ਗਿਆ ਸੀ। ਹੁਣ 10 ਸਾਲਾਂ ਦੇ ਵਿੱਚ ਐਸਾ ਕੀ ਬਦਲ ਗਿਆ, ਇਹ ਸਮਝੋ ਬਾਹਰ ਦੀ ਗੱਲ ਹੈ ਕਿ 10 ਸਾਲ ਪਹਿਲਾਂ ਦੋਸ਼ੀ ਗਰਦਾਨਿਆ ਬੰਦਾ ਤੇ ਉਹਨੂੰ ਹੋਣੀ ਤਾਂ ਸਜ਼ਾ ਸੀ, ਪਰ ਉਹ ਬਰੀ ਕਰ ਦਿੱਤਾ ਗਿਆ। ਖੈਰ, ਇਹਨਾਂ ਨੇ ਇੱਕ ਬਹੁਤ ਅਹਿਮ ਜਿਹੜੀ ਗੱਲ ਆ, ਜਿਹੜਾ ਨੁਕਤਾ ਉਹ ਛੋਹਿਆ, ਇਹ ਛੋਹਣ ਵਾਲਾ ਵੀ ਹੈ। ਸਾਡੀ ਪੰਜਾਬ ਸਰਕਾਰ ਜਿਹੜੀ ਹੈ, ਪੰਜਾਬ ਦਾ ਕੋਈ ਵੀ ਨੁਮਾਇੰਦਾ ਇਸ ਮਸਲੇ ਤੇ ਗੱਲ ਨਹੀਂ ਕਰ ਰਿਹਾ। ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਸ ਅਨਿਸ਼ਚਿਤਤਾ ਜਿਹੜੀ ਮਾਹੌਲ 'ਚ ਬਣੀ ਹੋਈ ਹੈ, ਜਿਹੜਾ ਡਰ ਪੈਦਾ ਮਾਹੌਲ ਬਣਿਆ ਹੋਇਆ, ਇਹਦੇ ਤੇ ਸਰਕਾਰ ਕਵੇ। ਹੁਣ ਜੇ ਕੋਈ ਮੁੱਖ ਮੰਤਰੀ ਸਾਹਿਬ ਪ੍ਰਤਾਪ ਸਿੰਘ ਬਾਜਵਾ ਕੁਛ ਬੋਲ ਦਿੰਦੇ ਆ, ਉਹਦੇ ਤੇ ਵੀ ਬਿਆਨ ਦੇ ਦਿੰਦੇ ਆ। ਜੇ ਕੋਈ ਸੁਖਪਾਲ ਖਹਿਰਾ ਕੁਛ ਬੋਲਦੇ ਆ, ਉਹਦੇ ਤੇ ਵੀ ਬਿਆਨ ਦੇ ਦਿੰਦੇ ਆ। ਮਨਪ੍ਰੀਤ ਬਾਦਲ ਕੁਛ ਬੋਲਦੇ ਆ, ਉਹਦੇ ਤੇ ਵੀ ਬਿਆਨ ਦੇ ਦਿੰਦੇ ਆ। ਸੋ ਜੇ ਕੋਈ ਭਾਜਪਾ ਦਾ ਕੋਈ ਬੋਲਦਾ, ਸੁਨੀਲ ਜਾਖੜ ਬੋਲਦੇ ਆ, ਉਹਦੇ ਤੇ ਵੀ ਬਿਆਨ ਦੇ ਦਿੰਦੇ ਆ। ਪਰ ਇਹ ਜਿਹੜਾ ਮਸਲਾ ਵਾ, ਜਿਹਦੇ ਵਿੱਚ ਇੱਕ ਖਾਸ ਫਿਰਕੇ ਨੂੰ, ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਉਹਨਾਂ ਦੀ ਗੱਲ ਕਰਨ ਦੀ ਥਾਂ ਤੇ ਉਹਨਾਂ ਪ੍ਰਤੀ ਗਲਤ ਪ੍ਰੋਪੇਗੈਂਡਾ ਫੈਲਾਇਆ ਜਾ ਰਿਹਾ ਹੈ। ਦੇਖੋ, ਇੱਥੇ ਆਪਾਂ ਅਕਸਰ ਹੀ ਇਸ ਮੰਚ ਤੋਂ ਮੈਂ ਹਮੇਸ਼ਾ ਇਹ ਗੱਲ ਕਰਦਾ ਹੁੰਦਾ ਕਿ ਮੁਸਲਿਮ ਭਾਈਚਾਰੇ, ਹੁਣ ਲੰਘੇ ਦਿਨੀ ਕੀ ਹੋਇਆ ਕਿ ਜਿਹੜੇ ਰੇਲਵੇ ਪ੍ਰੋਟੈਕਸ਼ਨ ਪੁਲਿਸ ਫੋਰਸ ਨੇ ਲੋਕਾਂ ਨੂੰ ਪ੍ਰੋਟੈਕਟ ਕਰਨਾ ਹੈ, ਉਹਦੇ ਬੰਦੇ ਨੇ ਜ਼ਿਲ੍ਹਾ ਹੋਣ ਤੋਂ ਬਾਅਦ ਮੁਸਲਮਾਨ ਜਿਹੜੇ ਭਾਈਚਾਰੇ ਦੇ ਲੋਕਾਂ ਨੂੰ ਗੋਲੀ ਮਾਰਤੀ। ਜਿਹੜੇ ਟੀਚਰ ਦਾ ਕੰਮ ਇਹ ਪੜ੍ਹਾਉਣਾ ਹੈ ਕਿ ਭਾਈ ਦੇਸ਼ ਦੇ ਵਿੱਚ, ਸਮਾਜ ਦੇ ਵਿੱਚ ਆਪਾਂ ਇੱਕ ਸੱਭਿਅਕ ਬੰਦੇ ਬਣ ਕੇ ਵਿਚਰਨਾ ਤੇ ਸਾਰੇ ਲੋਕ ਇੱਕੋ ਜਿਹੇ ਨੇ, ਆਪਾਂ ਫਿਰਕੇ ਦੇ ਆਧਾਰ ਤੇ ਕਿਸੇ ਨਾਲ ਜਿਹੜਾ ਉਹ ਵਿਤਕਰਾ ਨਹੀਂ ਕਰ ਸਕਦੇ। ਉਹ ਟੀਚਰ ਖੁਦ ਮੁਸਲਮਾਨ ਬੱਚੇ ਦੇ ਚਪੇੜਾਂ ਮਰਵਾ ਰਿਹਾ ਦੂਜੇ ਬੱਚਿਆਂ ਤੋਂ। ਜਿਹੜੀ ਲੋਕ ਸਭਾ ਦੇ ਵਿੱਚ ਲੋਕਾਂ ਦੇ ਮਸਲੇ ਵਿਚਾਰੇ ਜਾਣੇ, ਉਸ ਲੋਕ ਸਭਾ ਦੇ ਵਿੱਚ ਖੜ ਕੇ ਤਾਂ ਇੱਕ MP, ਭਾਜਪਾ ਦਾ MP ਬਧੂੜੀ ਜਿਹੜਾ, ਉਹ ਇੱਕ ਦਾਨਿਸ਼ ਅਲੀ ਵਰਗੇ ਬੰਦੇ ਨੂੰ ਸ਼ਰੇਆਮ ਗਾਲਾਂ ਕੱਢੀ ਜਾਂਦਾ। ਸੋ ਮਾਹੌਲ ਤਾਂ ਤੁਸੀਂ ਆਪ ਕ੍ਰੀਏਟ ਕਰ ਰਹੇ ਹੋ ਦੇਸ਼ ਦੇ ਵਿੱਚ ਉਹੋ ਜਿਹਾ। ਸੋ ਇਹੀ ਸੇਮ ਜਿਹੜੀ ਗੱਲ ਆ, ਸੇਮ ਇਹ ਜਿਹੜੀ ਮਸਲਾ ਵਾ, ਉਹ ਸਿੱਖ ਭਾਈਚਾਰੇ ਦੇ ਨਾਲ ਆ। ਬਹੁ ਗਿਣਤੀ ਸਿੱਖ ਭਾਈਚਾਰੇ ਨੂੰ ਅਸੀਂ ਬਹੁਤ ਸਾਰਾ ਜਿਹੜਾ ਸਰਕਾਰੀ ਪ੍ਰੋਪੇਗੈਂਡਾ ਵਾ, ਉਹ ਇਸੇ ਤਰ੍ਹਾਂ ਹੀ ਉਹਦੇ ਖਿਲਾਫ ਝੂਠਾ ਜਿਹੜਾ ਵਾ ਪ੍ਰੋਪੇਗੈਂਡਾ ਫੈਲਾ ਰਿਹਾ ਵਾ। ਹੁਣ ਕਿਉਂਕਿ ਮੰਚ ਨਹੀਂ ਹੈ, ਮੰਚ ਘੱਟ ਨੇ, ਗੱਲ ਰੱਖਣ ਨੂੰ ਮੰਚ ਘੱਟ ਹੈ। ਹੁਣ ਕੱਲ੍ਹ ਚਰਨਜੀਤ ਚੰਨੀ ਦੀ ਇੱਕ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਹੈ। ਸਾਬਕਾ ਮੁੱਖ ਮੰਤਰੀ ਨੇ, ਚਰਨਜੀਤ ਚੰਨੀ ਦੇ ਘਰੋਂ ਨਕਦੀ ਮਿਲੀ, ਕਰੋੜਾਂ ਰੁਪਏ ਮਿਲੇ, ਆਪਾਂ ਉਹਦੀਆਂ ਖਬਰਾਂ ਕੀਤੀਆਂ। ਪਰ ਉਹਨੇ ਇੱਕ ਗੱਲ ਬੜੀ ਸ਼ਾਨਦਾਰ ਕਹੀ ਆਪਣੀ ਸਪੀਚ ਦੇ ਵਿੱਚ। ਹਾਲਾਂਕਿ ਆਪਾਂ ਚਰਨਜੀਤ ਚੰਨੀ ਨਾਲ ਜਾਂ ਕਿਸੇ ਵੀ ਸਿਆਸੀ ਬੰਦੇ ਨਾਲ ਇਤਫਾਕ ਨਹੀਂ ਰੱਖਦੇ, ਉਹਦੀ ਰਾਏ ਦੇ ਨਾਲ ਰਾਏ ਆਪਾਂ ਨੂੰ ਮਿਲਾਉਣੀ ਬਹੁਤ ਔਖੀ ਹੈ। ਚਰਨਜੀਤ ਚੰਨੀ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਦਾ ਵਿਰੋਧ ਹੋਇਆ ਸੀ ਤੇ ਮੈਂ ਆਖਿਆ ਕਿਸੇ ਨੇ ਤੇਰੇ ਡਲਾ ਨਹੀਂ ਮਾਰਿਆ, ਮੈਂ ਕਿਸੇ ਪੰਜਾਬੀ ਨੂੰ ਹੱਥ ਨਹੀਂ ਲਾਉਣ ਦੇਣਾ। ਕਹਿੰਦਾ ਮੈਂ ਸ਼ਰੇਆਮ ਇਹ ਜਿਹੜਾ ਆਪਦਾ ਸਟੈਂਡ ਲਿਆ ਲੋਕਾਂ ਦੇ ਹੱਕ ਦੇ ਵਿੱਚ, ਔਰ ਲਿਆ ਵੀ, ਇਹ ਸੱਚਾ ਹੈ, ਝੂਠਾ ਨਹੀਂ ਹੈ। ਔਰ ਦੂਜੀ ਗੱਲ ਉਹਨੇ ਛੋਈ ਜਿਹੜੀ ਭਾਈ ਨਿੱਜਰ ਦੇ ਕਤਲ ਦੀ, ਤੇ ਇਸ ਤੱਕ ਕਿ ਦੀਪ ਸਿੱਧੂ ਦੇ ਕਤਲ ਦੀ ਵੀ ਉਹਨਾਂ ਨੇ ਚਰਚਾ ਕੀਤੀ। ਚਲੋ ਖੈਰ, ਸਾਬਕਾ ਮੁੱਖ ਮੰਤਰੀ ਨੇ, ਔਰ ਉਹ ਕਹਿੰਦੇ, ਇਹਨਾਂ ਨੇ ਇਹ ਗੱਲ ਕਹੀ ਸਟੇਜ ਤੋਂ ਖੜ ਕੇ ਕਿ ਮੈਂ ਭਰਪਾਈ ਕਰ ਰਿਹਾ ਵਾਂ, ਉਹਨਾਂ ਚੀਜ਼ਾਂ ਦਾ ਮੈਂ ਭੁਗਤ ਰਿਹਾ ਵਾਂ। ਪਰ ਕੀ ਸਰਕਾਰ ਨੂੰ ਨਹੀਂ ਚਾਹੀਦਾ ਕਿ ਜਿਹੜੇ ਆਹ ਮਾਹੌਲ ਬਣਿਆ ਹੋਇਆ, ਜਿਹਦੇ ਨਾਲ ਹਰ ਇੱਕ ਸਿੱਖ ਨੂੰ ਇੱਕੋ ਹੀ ਹੇਟ ਦੇ ਨਾਲ, ਇੱਕੋ ਹੀ ਨਫ਼ਰਤ ਦੇ ਨਾਲ ਦੇਖਿਆ ਜਾ ਰਿਹਾ ਹੈ। ਹੁਣ ਭਾਈ ਨਿੱਜਰ ਆਪਣੀ ਕੌਮ ਦੀ ਗੱਲ ਕਰ ਰਹੇ ਸੀ, ਆਪਣੇ ਖਾਲਿਸਤਾਨ ਦੀ ਗੱਲ ਕਰ ਰਹੇ ਸੀ ਜਾਂ ਕਿਵੇਂ ਵੀ, ਪਰ ਉਹਨਾਂ ਨੂੰ
ਉਹਨਾਂ ਨੂੰ ਤਾਂ ਮਾਰਿਆ ਵੀ ਇਸ ਤਰੀਕੇ ਨਾਲ ਕਿ ਇੱਥੇ ਜਿਹੜਾ ਮੁੰਬਈ ਹਮਲੇ ਦੇ ਵਿੱਚ ਦੋਸ਼ੀ ਫੜਿਆ ਗਿਆ ਸੀਗਾ ਆਜ਼ਮਲ ਕਸਾਬ, ਉਹਨੂੰ ਵੀ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ ਸੀ। ਉਹਨੂੰ ਵੀ ਵਕੀਲ ਮਿਲਿਆ। ਹਾਲਾਂਕਿ ਉਹਦਾ ਕੇਸ ਕਿਸੇ ਨੇ ਨਹੀਂ ਲੜਿਆ, ਪਰ ਅਦਾਲਤੀ ਪ੍ਰਕਿਰਿਆ ਦੇ ਦਰਮਿਆਨ ਸਾਰਾ ਕੁਛ ਹੋਇਆ। ਪਰ ਇੱਥੇ ਤਾਂ ਉਹਨਾਂ ਤੇ ਹਮਲਾ ਹੋ ਗਿਆ ਤੇ ਉਹਨਾਂ ਨੂੰ ਚੰਦ ਸਕਿੰਟਾਂ ਦੇ ਵਿੱਚ ਹੀ ਮਾਰ ਦਿੱਤਾ ਗਿਆ। ਇਹ ਇੱਕ ਵੱਖਰੀ ਗੱਲ ਹੈ ਕਿ ਕੋਈ ਬੰਦਾ ਤੁਹਾਡੇ ਵਿਚਾਰ ਨਾਲ ਸਹਿਮਤ ਹੈ ਜਾਂ ਨਹੀਂ, ਪਰ ਤੁਹਾਨੂੰ ਉਹਦੀ ਜਾਨ ਲੈਣ ਦਾ ਕੋਈ ਹੱਕ ਨਹੀਂਗਾ। ਇਸ ਕਰਕੇ ਹੁਣ ਬਹੁਤ ਸਾਰੇ, ਬਹੁਤ ਵੱਡੇ ਪੱਧਰ ਤੇ ਸਿੱਖ ਭਾਈਚਾਰੇ ਦੇ ਖਿਲਾਫ ਇੱਕ ਬਿਰਤਾਂਤ ਸਿਰਜਿਆ ਜਾ ਰਿਹਾ, ਜਿਹਦੇ ਕੇ ਉੱਤੇ ਗੱਲ ਕਰਨੀ ਬੜੀ ਜ਼ਰੂਰੀ ਸੀ ਔਰ ਉਹਨਾਂ ਨੇ ਸਿੱਖ ਨਜ਼ਰੀਏ ਤੋਂ ਹੀ ਵਿਚਾਰ ਚਰਚਾ ਕੀਤੀ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ, ਔਰ ਪੰਜਾਬ ਤੋਂ ਜਿੰਨੇ ਵੀ ਸਿੱਖ ਇੰਟੈਲੈਕਚੁਅਲ ਨੇ, ਉਹ ਇਸ ਸਾਰੀ ਚਰਚਾ ਦੇ ਵਿੱਚ ਸ਼ਾਮਲ ਹੋਏ ਸੀ, ਵੱਖ-ਵੱਖ ਥਾਵਾਂ ਤੋਂ ਪੰਜਾਬ ਦੇ ਤੋਂ। ਤੇ ਉਹਨਾਂ ਨੇ ਇਹੀ ਕਿਹਾ ਕਿ ਇਹਦੇ ਉੱਤੇ ਖੁੱਲ੍ਹ ਕੇ ਚਰਚਾ ਹੋਣੀ ਚਾਹੀਦੀ ਹੈ। ਸਰਕਾਰਾਂ ਦੀ ਜਦੋਂ ਚੁੱਪ ਹੋ ਜਾਂਦੀ ਹੈ ਨਾ, ਤੁਸੀਂ ਦੇਖਿਆ ਹੋਣਾ ਕਿ ਜਦੋਂ ਅੰਮ੍ਰਿਤਪਾਲ ਸਿੰਘ ਨੂੰ ਫੜਿਆ, ਠੀਕ ਹੈ, ਤੁਸੀਂ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ, ਉਹ ਤੁਹਾਡੇ ਦੇਸ਼ ਦੇ ਵਿਰੁੱਧ ਚੱਲ ਰਿਹਾ, ਜੋ ਚੱਲ ਰਿਹਾ, ਉਹ ਇੱਕ ਅਲੱਗ ਪ੍ਰਕਿਰਿਆ ਹੋ ਸਕਦੀ ਹੈ ਤੁਹਾਡੇ ਮੁਤਾਬਕ, ਅਸੀਂ ਉਹਦੇ ਵਿੱਚ ਹਾਮੀ ਨਹੀਂ ਭਰ ਸਕਦੇ। ਪਰ ਜਿਹੜਾ ਹੁਣ ਐਵੇਂ ਹੀ ਨਜਾਇਜ਼ ਹੀ ਲੋਕਾਂ ਤੇ UAPA ਲਾਤਾ, NSA ਲਾਤਾ, ਉਹ ਕੀ, ਉਹ ਡਰ ਦਾ ਮਾਹੌਲ ਜਿਹੜਾ ਮਹੀਨਾ ਡੇਢ ਮਹੀਨਾ ਬਣਿਆ ਰਿਹਾ, ਅੱਜ ਵੀ ਇਸੇ ਤਰ੍ਹਾਂ ਵਾ। ਅੱਜ ਵੀ ਲੋਕ OCI ਨੂੰ ਲੈ ਕੇ ਬਹੁਤ ਸਾਰੇ ਉਹਨਾਂ ਦੇ ਮਨਾਂ ਦੇ ਵਿੱਚ ਤੌਖਲੇ ਨੇ ਕਿ ਪਤਾ ਨਹੀਂ ਕੀ ਹੋਊਗਾ, ਅਸੀਂ ਇੰਡੀਆ ਜਾ ਵੀ ਸਕਾਂਗੇ ਕਿ ਨਹੀਂ, ਕਿਉਂਕਿ ਹੁਣ ਭਾਰਤ ਸਰਕਾਰ ਨੇ ਇਮੀਗ੍ਰੇਸ਼ਨ ਸੇਵਾਵਾਂ ਇੱਕ ਵਾਰੀ ਰੱਦ ਕੀਤੀਆਂ ਹੋਈਆਂ ਨੇ। ਸੋ ਇਹਦੇ ਤੇ ਗੱਲ ਹੋਣੀ ਚਾਹੀਦੀ ਸੀ। ਸਾਡੇ ਪੋਲੀਟੀਕਲ ਲੋਕਾਂ ਨੂੰ ਵੀ ਇਹਦੇ ਉੱਤੇ ਗੱਲ ਕਰਨੀ ਚਾਹੀਦੀ ਹੈ ਕਿ ਅਸਲੀ ਗੱਲ ਕੀ ਆ, ਬਾਕੀ ਹੈ। ਜੇਕਰ ਸਾਡੇ ਪੋਲੀਟੀਕਲ ਲੋਕ ਹੀ ਇਹਦੇ ਤੇ ਗੱਲ ਨਹੀਂ ਕਰਨਗੇ, ਜੇਕਰ ਸਾਡੀਆਂ ਚੁਣੀਆਂ ਸਰਕਾਰਾਂ ਹੀ ਇਹਦੇ ਤੇ ਗੱਲ ਨਹੀਂ ਕਰਨਗੀਆਂ, ਫਿਰ ਜਿਨ੍ਹਾਂ ਨੇ ਸਾਨੂੰ ਦੋਸ਼ੀ ਗਰਦਾਨਣਾ ਵਾ, ਉਹਨਾਂ ਦਾ ਪ੍ਰੋਪੇਗੈਂਡਾ ਤਾਂ ਹੋਰ ਮਜ਼ਬੂਤ ਹੀ ਹੁੰਦਾ ਜਾਊਗਾ ਨਾ ਫਿਰ। ਇਹਦਾ ਮਤਲਬ ਚੁੱਪ ਦਾ ਮਤਲਬ ਹਮੇਸ਼ਾ ਸਹਿਮਤੀ ਗਿਣਿਆ ਜਾਂਦਾ ਹੈ। ਚੁੱਪ ਉੱਥੇ ਚੰਗੀ ਹੈ ਜਿੱਥੇ ਤੁਹਾਡਾ ਕੋਈ ਟਕਰਾਅ ਹੋ ਰਿਹਾ, ਪਰ ਜਿੱਥੇ ਤੁਹਾਨੂੰ ਦੋਸ਼ੀ ਗਰਦਾਨਿਆ ਜਾ ਰਿਹਾ, ਚੁੱਪ ਉੱਥੇ ਨਹੀਂ ਚੰਗੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਇਸੇ ਹੀ ਗੱਲਬਾਤ ਨੂੰ ਜਾਂ ਇਸੇ ਹੀ ਮਸਲੇ ਨੂੰ ਕਈ ਹੋਰ ਪਹਿਲੂਆਂ ਤੋਂ, ਪੱਖਾਂ ਤੋਂ ਵਿਚਾਰਿਆ ਜਾਊਗਾ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।